अस्सलामुअलैकुम वरहमतुल्लाहि वबरकातुह। दोस्तों की हाल चाल है। तुसी वेख रहे हो अब्दुल्ला फरीद गोट फार्म। मैं तुहाडा मेज़बान गुलाब फरीद। दोस्तों अज असी एक बड़ी अच्छी जगह ते आए हैं। 67 ਚੱਕ गिद्दड़ पिंडी है, फैसलाबाद तो जड़ा वाला रोड आ ते अड्डा आवागत स्टाप आ तो अंदर नूं आइए ते 67 ਚੱਕ पिंड है गिद्दड़ पिंडी उहनूं कहंदे आ। असी उस पिंड अज आए हैं भाई गुलाम मुहिउद्दीन साहब को। आ रेड़ी भी जुड़दी दिखा दे जरा दोस्तां नूं। आ मोटरसाइकिल दे अगे आ रेड़ी जुड़दी पई है ਤੇ ਮੈਂ ਕਿਹਾ ਤੇਰਾ ਕੈਮਰਾ ਦਿਖਾ ਦੇਵੇ ਤੁਹਾਨੂੰ ਮਾਰ ਕੇ। ਅੱਛਾ ਅਸੀਂ ਨਾ ਇੱਥੇ 67 ਚੱਕ ਗਿੱਦੜ ਪਿੰਡੀ ਆਏ ਆ। ਇੱਥੇ ਗੁਲਾਮ ਮੁਹਿਉਦੀਨ ਸਾਹਿਬ ਨੇ, ਇਹਨਾਂ ਦਾ ਸ਼ੌਕ ਆ ਜਾਨਵਰਾਂ ਦਾ। ਤੁਹਾਨੂੰ ਆ ਸਾਰੇ ਜਾਨਵਰ ਤੁਸੀਂ ਨਜ਼ਰ ਆ ਰਹੇ ਆ। ਤੁਹਾਨੂੰ ਕੱਲੇ ਕੱਲੇ ਜਾਨਵਰ ਦਾ ਆਪਾਂ ਤਾਰਫ ਕਰਵਾਵਾਂਗੇ ਤੇ ਉਹਦੀਆਂ ਖਸਲਤਾਂ ਵੀ ਦੱਸਾਂਗੇ ਤੇ ਅਲਹਮਦੁਲਿਲਾ ਇਹਨਾਂ ਦੇ ਜਾਨਵਰ ਤੁਸੀਂ ਦੇਖੋ। ਇਹ ਤੁਸੀਂ ਦੱਸਣਾ ਜਾਨਵਰ ਤੁਹਾਨੂੰ ਕੈਸੇ ਲੱਗੇ ਆ ਕੈਸੇ ਨਹੀਂ ਲੱਗੇ। ਮੈਨੂੰ ਤੇ ਇੱਕ ਨਜ਼ਰ ਸੀ ਜਾਨਵਰ ਬਹੁਤ ਅੱਛੇ ਲੱਗੇ ਮਾਸ਼ਾਅੱਲਾ। ਸਾਰਾ ਜਾਨਵਰਾਂ ਦਾ ਜਿੰਨਾ ਵਲੌਗ ਆ ਇਹਨਾਂ ਦਾ ਬਿਹਤਰੀਨ ਵਲੌਗ ਆ ਤੇ ਬੜੇ ਅੱਛੇ ਜਾਨਵਰ ਇਹਨਾਂ ਕੋਲ ਖੜੇ ਨੇ ਤੇ ਆਪਾਂ ਇਨਸ਼ਾਅੱਲਾ ਤਾਲਾ ਤੁਹਾਨੂੰ ਕੱਲੇ ਕੱਲੇ ਜਾਨਵਰ ਦਾ ਤਾਰਫ ਕਰਵਾਉਂਦੇ ਆ ਤੇ ਨਾਲ ਗੱਲਬਾਤ ਵੀ ਕਰਦੇ ਆ। ਇਹ ਕੱਦ ਕਾਠ ਮਾਸ਼ਾਅੱਲਾ ਬੱਕਰੀ ਦਾ ਦੇਖੋ। ਇਹਦਾ ਕਿੰਨਾ ਕੱਦ ਆ? ਇਹਦਾ 41-42 ਹੋਣਾ। ਅੱਛਾ 41-42 ਕੱਦ ਆ ਜੀ ਤੇ ਮੂੰਹੋਂ ਲੱਗਦੀ ਪੂਰੀ ਆ। ਲੇਕਿਨ ਬੱਕਰੀ ਦਾ ਤੁਸੀਂ ਕੱਦ ਲਵੀ ਆਦਾ ਹੈ ਦੋ ਅੱਛਾ ਸੀ। ਅੱਛਾ ਦੱਸੋ। ਚੜ ਕੇ ਲੱਗੀ ਸੀ ਪਾਠੇ ਨੇ ਜਦੋਂ। ਅੱਛਾ ਚੜ ਕੇ ਲੱਗੀ ਥੋੜੀ ਜੀ, ਠੀਕ ਹੋ ਗਿਆ। ਦੋਸਤੋ ਇਹਦੇ ਆ ਤੁਸੀਂ ਹੱਡ ਪੈਰ ਲੱਤਾਂ ਲੁੱਤਾਂ ਚੈੱਕ ਕਰੋ ਜ਼ਰਾ। ਇਹਦਾ ਹਵਾਨਾ ਚੈੱਕ ਕਰੋ। ਇਹ ਕਦੋਂ ਦੀ ਸੂਈ ਹੋਈ ਆ? ਕਿੰਨੀ ਦੇਰ ਹੋ ਗਈ ਆ ਹੁਣ? ਇਹਨੂੰ ਹੋ ਗਿਆ 6-7 ਮਹੀਨੇ ਸੀ। ਇਹਦੀ ਛੇਦੀ ਵੀ ਆ, ਆਹ ਛੇਦੀ 6-7 ਮਹੀਨੇ ਹੋਏ ਇਹਨੂੰ। ਅੱਛਾ ਆ ਛੇਦੀ ਹਾਂ ਹਵਾਨਾ ਦਿਖਾਇਆ ਅਬਦੁੱਲਾ ਉਹਦਾ? ਅੱਛਾ ਠੀਕ ਆ। ਅੱਛਾ ਇਹ ਕਿੰਨੀ ਦੇਰ ਦੀ ਆ? 6-7 ਮਹੀਨਿਆਂ ਦੀ। ਮਾਸ਼ਾਅੱਲਾ ਦੋਸਤੋ ਚੀਜ਼ ਤੁਸੀਂ ਚੈੱਕ ਕਰੋ। ਇੱਕ ਇਹ ਜਾਨਵਰਾਂ ਦੀ ਕੁਆਲਿਟੀ ਆ ਦੇਖੋ। ਕਮ ਅਜ਼ ਕਮ ਮੇਰੇ ਹਿਸਾਬ ਨਾਲ ਕੋਈ ਇਹ 18 ਇੰਚ ਹੋਣਾ ਘੱਟੋ ਘੱਟ ਵੀ। 1.5 ਫੁੱਟ ਜਿਹਨੂੰ ਕਹਿੰਦੇ ਇਦਾਂ ਹੀ ਹੈ ਨਾ? ਇੰਨਾ ਸੌਖਾ ਗੱਲ। ਹਾਂ 1.5 ਫੁੱਟ ਦਾ ਕੰਨ ਆ ਦੋਸਤੋ ਇਹਦਾ। ਬਾਹ ਜਿਹੜੇ ਪੂਰੇ ਆ ਕੀ ਬਾਤ ਆ, ਵਾਕਈ ਸਹੀ ਗੱਲ। ਤੁਹਾਡਾ ਨਾਮ ਕੀ ਹੈ ਬਾਈ? ਮੁਹੰਮਦ ਸ਼ਾਹ। ਤੇ ਮੁਹਿਉਦੀਨ ਸਾਹਿਬ ਤੁਹਾਡੇ ਕੀ ਲੱਗਦੇ? ਵੱਡੇ ਭਾਈ ਆ। ਵੱਡੇ ਭਾਈ ਆ। ਠੀਕ ਹੋ ਗਿਆ। ਸਾਨੂੰ ਤੁਸੀਂ ਬਹੁਤ ਅੱਛਾ ਸ਼ੌਕ ਕਰਵਾ ਰਹੇ ਹੋ ਜਾਨਵਰਾਂ ਦਾ। ਸਾਨੂੰ ਇਦਾਂ ਹੀ ਉਹ ਕਰਾਂਦਾ। ਇੱਕ ਮਿੰਟ ਉਹਨੂੰ ਕਰਾ ਲੈਂਦੇ ਪਹਿਲੇ ਆਪਣੀ ਮਰਜ਼ੀ ਨਾਲ, ਫਿਰ ਬਾਅਦ ਚ ਤੂੰ ਆਪਣੀ ਪਸੰਦ ਨਾਲ ਵੇਖ ਲਈ। ਇਹ ਉਹਦੀ ਪੱਠ? ਹਾਂਜੀ ਚਲੋ ਇਹ ਵੀ ਸਹੀ ਹੈ। ਸਿੱਧੇ ਕਰੋ ਜਰਾ ਕੈਮਰੇ ਨਾਲ, ਸਿੱਧਾ ਕਰ ਦਿਆ ਕਰੋ ਜਾਨਵਰ। ਇਹ ਏਦਾਂ ਫੜ ਲਿਆ ਕਰੋ ਇੱਥੋਂ, ਬਸ ਏਦਾਂ ਪਿੱਛੇ ਖਲੋਗੇ ਨਾ ਕੰਨ ਤੋਂ ਫੜ ਲਓ ਇੱਥੋਂ। ਇਸੇ ਬੱਕਰੀ ਦੀ ਪੱਠ ਹੈ। ਇਸੇ ਬੱਕਰੀ ਦੋਸਤੋ ਆ ਜਿਹੜੀ ਤੁਹਾਨੂੰ ਬੱਕਰੀ ਅੱਗੇ ਦਿਖਾਈ ਹੈ ਨਾ, ਇਸੇ ਬੱਕਰੀ ਦੀ ਇਹ ਪੱਠ ਹੈ। ਹਾਂ ਇਹ ਖੀਰੀ ਹੋਣੀ ਹਲੇ ਤਾਂ। ਖੀਰੀ ਬੱਚੀ ਤਾਂ 6-7 ਹਲੇ 6-7 ਮਹੀਨਿਆਂ ਦੀ। ਠੀਕ ਹੋ ਗਿਆ। ਇਹ ਬਹੁਤ ਵੱਡੀ ਤੇ ਦੁੱਧ ਕਿੰਨਾ ਵਾ ਥੱਲੇ ਇਸ ਟਾਈਮ ਹਲੇ? ਬੱਕਰੀ ਥੱਲੇ ਹੈਗਾ ਵਾ 2-2.5 ਕਿਲੋ ਦੁੱਧ। 2-2.5 ਕਿਲੋ। ਤੇ ਅੱਗੋਂ ਹੀਟ ਤੇ ਆਈ ਹਲੇ ਕਿ ਨਹੀਂ? ਬੱਕਰੀ ਨੂੰ ਹੋ ਗਿਆ ਮਹੀਨਾ ਘਾਸ ਹੋਈ। ਅੱਛਾ ਮਹੀਨਾ ਹੋ ਗਿਆ ਆਸ ਹੋਈ ਨੂੰ? ਮਹੀਨਾ ਹੋ ਗਿਆ ਆਸ ਹੋਈ ਨੂੰ। ਪਤਾ ਕੋਈ ਨਹੀਂ ਜੇ ਗੱਭਣ ਨਿਕਲਦੀ ਆ ਜਾਂ ਨਹੀਂ। ਉਹ ਤੇ ਅੱਲਾ ਨੂੰ ਪਤਾ ਨਾ। ਜ਼ਾਹਰੀ ਗੱਲ ਆ, ਸਹੀ ਗੱਲ ਆ ਤੁਹਾਡੀ, ਬਿਲਕੁਲ ਸਹੀ ਗੱਲ ਆ। ਅਸੀਂ ਕਦੀ ਇੰਨਾ ਮਹੀਨਾ ਦਾ 2 ਮਹੀਨਿਆਂ ਦਾ ਡੰਗਰ ਜਿਹੜਾ ਗੱਭਣ ਨਹੀਂ ਕਦੀ ਦਿੱਤਾ ਐਡਾ। ਸਹੀ। ਉਹ ਗੱਭਣ ਹੁੰਦਾ ਉਹ ਜਿਹੜਾ 3 ਤੋਂ ਟੱਪਿਆ। ਬਿਲਕੁਲ ਠੀਕ ਆ। ਲੋ ਜੀ ਦੋਸਤੋ ਇੱਕ ਇਹ ਜਾਨਵਰ ਆ, ਇਹ ਚੈੱਕ ਕਰੋ ਮਾਸ਼ਾਅੱਲਾ। ਸੁਣਾ ਬੱਕਰੀ ਮਾਸ਼ਾਅੱਲਾ ਕੱਦ ਜ਼ਰੂਰ ਛੋੜਾ ਤੇ ਕੰਮ ਇਹਦਾ ਵੱਡੀਆਂ ਬੱਕਰੀਆਂ ਨਾਲੋਂ ਮਾਸ਼ਾਅੱਲਾ ਜ਼ਿਆਦਾ। ਅੱਛਾ ਉਹ ਕਿਦਾਂ ਕਿਸ ਹਿਸਾਬ ਨਾਲ? ਸੋਹਣੀ ਬਹੁਤ ਆ ਬੱਕਰੀ। ਸੋਹਣੀ ਤੇ ਹੈ ਵਾ ਵਾਕਈ ਸਹੀ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਚੰਗੇ ਰੱਬ ਡੁੱਬ ਬੜੇ ਚੰਗੇ ਪੂਰੇ। ਹਾਂ ਸੋਹਣੀ ਆ, ਖੂਬਸੂਰਤ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈਗੀ। ਮਾਸ਼ਾਅੱਲਾ ਹਾਂਜੀ। ਤੇ ਪਾਸੋਂ ਨੂੰ ਕੋਈ ਬੰਦੇ ਆਉਂਦੇ ਨਾ ਪਹਿਲਾਂ ਇਸ ਬੱਕਰੀ ਨੂੰ ਫੜਦੇ ਆਣਗੇ। ਅੱਛਾ ਨਹੀਂ ਸੋਹਣੀ ਹੈ ਮਾਸ਼ਾਅੱਲਾ। ਇਹ ਕੀ ਹੈ? ਮੂੰਹ ਕੀ ਹੈ? ਇਹ ਪੱਠ ਲਵੀ ਆ ਤੇ 2 ਸੂਏ ਸੂਈ ਆ ਪੱਠ। ਦੋਂਦੀ ਆ ਸਿਰਫ? ਨਹੀਂ ਚੌਗੀ ਆ। ਛਿੱਗੀ ਹੋ ਗਈ ਆ। ਦਿਖਾਈ ਜਰਾ, ਮੈਂ ਧਿਆਨ ਨਾਲ ਨਹੀਂ ਵੇਖੀ। ਛਿੱਗੀ ਹਾਂ ਛਿੱਗੀ ਹੋ ਗਈ ਆ। ਛਿੱਗੀ ਹੋ ਗਈ ਆ ਮਾਸ਼ਾਅੱਲਾ। ਹੁਸਨ ਪਾਠ ਤੇ ਹਾਂ ਸਹੀ ਗੱਲ ਆ। ਤੇ ਇਹ ਆਪਣਾ ਕਦੋਂ ਦੀ ਸੂਈ ਹੋਈ ਆ? ਇਹ ਇੱਕੋ ਸੂਆ ਸੂਈ ਹੈ ਜੀ। ਅੱਛਾ ਇੱਕੋ ਹੀ ਸੂਆ ਸੂਈ ਹੈ। ਤੇ ਇਹ ਪਹਿਲੇ ਸੂਏ ਬੱਚੇ ਸਿੱਟ ਗਈ, ਉਸ ਤੋਂ ਫਿਰ ਇਹਨੂੰ ਕਹਿ ਦਿੱਤਾ ਚਲੋ ਦੂਸਰਾ ਗਿਣ ਲਓ ਜਾਂ ਪਹਿਲਾਂ ਹੀ ਗਿਣ ਲਓ। ਮੈਂ ਸਮਝ ਗਿਆ ਸਾਰੀ ਗੱਲ। ਢੇਰ ਕੀ ਵੀ ਨਾ ਬੱਚੇ ਹੀ ਆ ਪੱਠ ਨੇ ਵੀ ਪੂਰੀ ਹੋ ਗਈ ਨਹੀਂ ਸੂਈ ਜੇ। ਅੱਛਾ ਪੂਰੀ ਹੋ ਗਈ ਨਹੀਂ ਸੂਈ। ਇਹ ਕੀ ਵਜ੍ਹਾ ਵਾ? ਇਹਦੇ ਹੁਣ ਮਗਰ ਕੁਝ ਨਹੀਂ ਹੈਗਾ? ਕੋਈ ਸ਼ੈ ਨਹੀਂ। ਇਹ ਨਾ ਜਦੋਂ ਹਵਾ ਆਉਂਦੀ ਨਾ ਸਿਆਲ ਨੂੰ ਵਿੱਚੋਂ ਕੋਈ ਭਾਰੂ ਇਦਾਂ ਫਿਰ ਖਰਾਬ ਹੋ ਜਾਂਦਾ। ਤੇ ਇਹ ਆਪਣਾ ਦੁੱਧ ਦਿੰਦੀ ਆ? ਦੁੱਧ ਦਿੰਦੀ ਹੈ। ਅੱਛਾ ਠੀਕ ਹੋ ਗਿਆ। ਆ ਨਾ ਜੋ ਟੋਕੜਾ ਹੁੰਦੀਆਂ ਫਿਰ ਥਾਂ ਨੂੰ ਵਾਧਾ ਘਾਟਾ ਹੋ ਜਾਂਦਾ। ਹਾਂ ਸਹੀ ਗੱਲ ਹੋ ਜਾਂਦਾ, ਮੈਨੂੰ ਪਤਾ। ਹਾਂ ਆਹ ਵੇਖੋ ਮਾਸ਼ਾਅੱਲਾ ਕੀ ਬਾਤ ਆ। ਦੋਸਤੋ ਤੁਸੀਂ ਇੱਕ ਚੀਜ਼ ਨੋਟ ਕਰੋ। ਜਾਨਵਰ ਭਾਈਆਂ ਜਿਹੜੇ ਨਾਮ ਹੀ ਦੱਸਿਆ ਆਪਣਾ? ਮੁਹੰਮਦ ਸ਼ਾਹ। ਅਰਸ਼ਾਦ ਭਾਈ ਜਿਹੜੇ ਵੀ ਜਾਨਵਰ ਆਪਾਂ ਨੂੰ ਵਿਖਾ ਰਹੇ ਆ, ਤੁਸੀਂ ਵੇਖੋ ਤੁਹਾਡੇ ਕੈਮਰੇ ਦੀ ਜ਼ੀਨਤ ਆ ਜਾਨਵਰ। ਤੁਹਾਡਾ ਦਿਲ ਖੁਸ਼ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਦੱਸੋ। ਚੀਜ਼ ਅੱਲਾ ਜਾਂ ਵਾਤੋਂ ਵਾਦੀ। ਹਾਂਜੀ ਲੈਣਾ ਦੇਣਾ ਨਸੀਬਾਂ ਦਾ। ਤੁਸੀਂ ਜਾਨਵਰ ਵੇਖੋ ਮਾਸ਼ਾਅੱਲਾ, ਮੇਰਾ ਤਾਂ ਦਿਲ ਖੁਸ਼ ਹੋ ਰਿਹਾ ਜਾਨਵਰ ਵੇਖ ਕੇ। ਹੁਣ ਇਹ ਦੇਖੋ ਤੁਸੀਂ, ਇਹ ਜਾਨਵਰ ਦੇ ਥਣਾ ਦੀ ਲੰਬਾਈ ਮਾਸ਼ਾਅੱਲਾ ਤੁਸੀਂ ਚੈੱਕ ਕਰੋ ਕਿ ਹਾਂ ਮੇਰਾ ਖਿਆਲ ਕਹਿੰਦਾ ਵਾ ਅਗਰ ਹਵਾਨੇ ਤੋਂ ਆਪਾਂ ਥੱਲੇ ਤੱਕ ਗਿਣੀਏ ਤੇ ਫੁੱਟ ਤੋਂ ਉੱਤੇ ਬਣ ਜਾਂਦਾ ਵਾ ਇਹ ਏਰੀਆ।
ਠੀਕ ਆ। ਹੁਣ ਜਿਹੜੇ ਜਾਨਵਰ ਕੋ 1 ਫੁੱਟ ਦਾ ਥਾਣ ਆ ਖਾਲੀ, ਤੇ ਜਦੋਂ ਇਹ ਸੂਏਗੀ ਤੇ ਥਾਣ ਜ਼ਮੀਨ ਨਾਲ ਲੱਗਣੇ ਕਿ ਨਹੀਂ ਲੱਗਣੇ? ਜਾਂਦੀ ਥੱਲੇ ਲੱਗ ਜਾਂਦੀ ਬਸ। ਜਦੋਂ ਸੁੰਦੀ ਹੈ ਪੱਟ ਮਾਸ਼ਾਅੱਲਾ ਦਿਲ ਖੁਸ਼ ਹੋ ਰਿਹਾ ਜਾਨਵਰ ਵੇਖ ਕੇ। ਝੱਡਾ ਕੱਢਦੀ ਹੈ। ਹਾਂ ਸਹੀ ਮਾਸ਼ਾਅੱਲਾ। ਕੱਲਾ ਕੱਲਾ ਦਿਖਾਓ, ਇੱਕ ਇੱਕ ਦਿਖਾਓ, ਇੱਕ ਛੱਡ ਦਿਓ, ਇੱਕ ਦਿਖਾਓ। ਮਾਸ਼ਾਅੱਲਾ ਇਹ ਜਾਨਵਰ ਤੇ ਫੁੱਲ ਹੀ ਲਵਾਇਆ। ਲਵੀਆਂ ਬੱਕਰੀਆਂ ਸਾਰੀਆਂ ਲਵੀਆਂ, ਦੂਜੇ ਤੀਜੇ ਚੌਥੇ ਤੋਂ ਦੋਸਤੋ ਦੀ ਜਿਲਦ ਵੇਖੋ ਮਾਸ਼ਾਅੱਲਾ ਕਿਦਾਂ ਮੁਲਾਇਮ ਆ। ਵਿੱਚ ਪਹਿਲਾਂ ਨਾ ਪੱਠਾਂ ਵੀ ਬਹੁਤ ਹਾਂ ਸਹੀ। ਤੇ ਇਹ ਕਿੰਨੀ ਦੇਰ ਦੀ ਆ ਸੂਈ ਹੋਈ? ਇਹ ਉਹਨੀਆਂ ਸੂਈਆਂ ਸਿਆਲ ਦੀਆਂ ਸਾਰੀਆਂ 5-6 ਮਹੀਨੇ। ਠੀਕ ਹੋ ਗਿਆ। ਤੇ ਇਹ ਮੂੰਹ ਕੀ ਹੈਗੀ? ਇਹ ਪੂਰੀ ਆ ਮੂੰਹ, ਇਹ ਵੀ ਮੂੰਹ ਪੂਰੀ ਹੈ। ਠੀਕ ਹੋ ਗਿਆ। ਲੇਕਿਨ ਬੱਕਰੀ ਲਵੀ ਆ ਮਾਸ਼ਾਅੱਲਾ। ਇਹਦਾ ਵੀ ਥਣ ਬਾਨਾ ਦੋਸਤੋ ਚੈੱਕ ਕਰੋ ਤੁਸੀਂ ਮਾਸ਼ਾਅੱਲਾ। ਥਣ ਬਾਨਾ ਇਹਦਾ ਵੀ ਠੀਕ ਆ। ਦੁੱਧ ਇਹਦੇ ਥੱਲੇ ਵੀ ਹੈ ਹਨਾ? ਦੁੱਧ ਸਾਰੀਆਂ ਥੱਲੇ ਆ। ਹਾਂ ਦੁੱਧ ਸਾਰੀਆਂ ਥੱਲੇ ਹੀ ਹੈਗਾ ਮਾਸ਼ਾਅੱਲਾ। 2-2.5 ਕਿਲੋ ਨਾ ਹਾਂ ਸਾਰੀਆਂ ਥੱਲੇ ਦੁੱਧ। ਅੱਛਾ ਭਾਈ ਤੁਸੀਂ ਇੱਕ ਗੱਲ ਦੱਸੋ ਮੈਨੂੰ, ਇਹਨਾਂ ਦਾ ਜਿਹੜਾ ਦੁੱਧ ਆ ਇਹ ਚੋਂਦੇ ਹੋ ਜਾਨਵਰਾਂ ਨੂੰ ਪਿਆਉਂਦੇ ਹੋ, ਕੀ ਕਰਦੇ ਹੋ ਜਾਂ ਵੇਚਦੇ? ਜਦੋਂ ਪਠੋਰੇ ਪਲ ਜਾਂਦੇ ਨਾ ਪੂਰੇ ਹਾਂ 4-5 ਮਹੀਨੇ ਪਠੋਰੇ ਦੁੱਧ ਪੀ ਲੈਂਦੇ ਆ। ਮਗਰੋਂ ਫਿਰ ਜਿਹੜਾ ਕੋਈ ਝੋਲੇ ਪਾ ਦੇਈਦੇ ਆ, ਕੋਈ ਦੋਜੀ ਨੂੰ ਦੇ ਦੇਈਦਾ, ਕੋਈ ਦੋਜੀ ਕੀ ਕਿਲੋ ਲੈ ਜਾਂਦਾ ਵਾ? ਦੁੱਧ 150 150 ਨੂੰ ਲੈ ਕੇ ਜਾਂਦਾ। ਠੀਕ ਹੋ ਗਿਆ। ਠੀਕ ਮਾਸ਼ਾਅੱਲਾ। ਉਹਦਾ ਰੇਟ ਬਹੁਤ ਆ ਦੁੱਧ ਦਾ। ਆ ਦੁੱਧ ਦਾ ਰੇਟ ਉਹ ਦੋਜੀ ਹੈਗਾ ਬੰਦਾ ਸਾਡਾ ਲੱਗਦਾ ਈ, ਉਹ ਫਿਰ ਅਸੀਂ ਕੋਈ ਨਹੀਂ। ਇਹ ਜਿਹੜਾ ਦੋਜੀ ਦੁੱਧ ਬੱਕਰੀਆਂ ਦਾ ਲੈਂਦੇ ਨੇ, ਜਿਹੜਾ ਮੈਂ ਸੁਣਿਆ ਵਾ ਉਹ 180-90 ਨੂੰ ਲੈਂਦੇ ਆ। 200 ਤਾਈਂ ਦੁੱਧ ਜਾਣ ਡਿਆ ਤਾਂ 200 ਤਾਈਂ ਦੁੱਧ ਲੈਂਦੇ ਆ ਉਹ ਬੰਦੇ। ਫਿਰ ਡੀਜ਼ਲ ਲਿਆ ਨਾ ਅਸੀਂ ਦੁੱਧ ਅਸੀਂ ਆਮ ਬੰਦੇ ਆਂਗਾ ਕੰਮ ਨਹੀਂ ਆ ਕਰੀਦਾ ਜਿੱਦਾਂ ਦੂਜੇ ਬੰਦੇ ਕੰਮ ਕਰਦੇ। ਮੇਰੀ ਪੱਠ ਦਾ ਸ਼ੌਕ ਆ। ਇਹਦਾ ਸ਼ੌਂਕ ਸਭ ਤੋਂ ਪਹਿਲਾਂ ਹੋ ਗਿਆ ਪਾਠੇ ਮਾਸ਼ਾਅੱਲਾ। ਇਹ ਦਿਖਾਤੀ ਅੱਗੇ। ਅੱਛਾ ਹੋਰ ਦਿਖਾਓ ਜੀ ਹੁਣ। ਹਾਂ ਜੀ ਇਹਦਾ ਜਿਹੜਾ ਪਿਓ ਸੀਗਾ ਨਾ, ਹਾਂ ਉਹਦਾ 6 ਲੱਖ ਰੁਪਇਆ ਵੀ ਬੰਦੇ ਦਿੰਦੇ ਸੀ, ਬੱਕਰਾ ਨਹੀਂ ਦਿੱਤਾ ਮੈਂ। ਇਹਦਾ ਪਿਓ? ਹਾਂਜੀ। ਅੱਛਾ ਇਹਨੂੰ ਸਿੱਧੀ ਕਰ ਦੇ, ਕੈਮਰੇ ਦੇ ਅੱਗੇ ਇਦਾਂ ਸਿੱਧਾ ਕਰ ਦੇ। ਉੱਥੇ ਖਲੋ ਕੇ ਦੀ ਬਾਤ ਹੈ। ਇਹ ਇੱਥੇ ਆ ਜਾਓ, ਇਹ ਇੱਥੇ ਲੈ ਆ ਕਰੋ ਖੁੱਲੀ ਜਗ੍ਹਾ ਤੇ ਨਾ, ਇਦਾਂ ਐਸਰੋ ਕਰੋ ਜਾਨਵਰ ਨੂੰ, ਇਹ ਇਦਾਂ ਫਿਰ ਕੈਮਰੇ ਦੇ ਅੱਗੇ ਸਿੱਧਾ। ਅੱਛਾ ਇਦਾਂ ਕੰਨ ਸੀ ਉਹਦੇ ਵੀ। ਅੱਛਾ ਇਸੇ ਰੰਗ ਦਾ ਸੀਗਾ? ਉਹ ਇਹਦਾ ਜਿਹੜਾ ਗੂੜਾ ਸੀ ਕੱਕਾ ਸੀ। ਅੱਛਾ ਇਹ ਕੀ ਹੈ ਮੂੰਹ? ਇਹ ਦੋਂਦੀ ਚੌਗੀ ਹੁਣ ਦੋਂਦੀ ਆ ਹਲੇ, ਵਾਕਈ ਦੋਂਦੀ ਹੈ। ਕੀ ਬਾਤ ਮਾਸ਼ਾਅੱਲਾ। ਇੱਧਰ ਦਿਖਾਓ ਮੂੰਹ ਖੋਲ ਕੇ ਵੀਡੀਓ ਤੇ, ਦਿਖਾ ਦੇ ਜਰਾ ਤਾਂ ਕਿ ਲੋਕੀ ਵੀ ਦੇਖ ਲੈਣ, ਝੂਠ ਤਾਂ ਨਹੀਂ ਬੋਲਦੇ ਨਹੀਂ ਬੰਦੇ। ਦੋਂਦੀ ਆ, ਵੇਖ ਲਓ ਜੀ ਦੋਂਦੀ ਆ। ਵਾਕਈ ਦੋਂਦਾ ਜਾਨਵਰ ਆਵੇ। ਇਹ ਤੇ ਔਂਸਰ ਲੱਗਦੀ ਮੈਨੂੰ ਹਲੇ। ਕੀ ਬਾਤ ਆ, ਕੱਦ ਕਾਠ ਵੀ ਠੀਕ ਦੇਖੋ। ਤੇ ਕ੍ਰਾਸ ਹੋਈ ਆ ਕਿ ਨਹੀਂ? ਨਹੀਂ ਹਜੇ ਨਹੀਂ ਹੋਈ। ਅੱਛਾ ਹਜੇ ਨਹੀਂ ਹੋਈ। ਹੁਣ ਮਹੀਨਾ ਵਾ ਕ੍ਰਾਸਿੰਗ ਦਾ ਹੀ ਆ ਵੈਸੇ ਆ। ਹੁਣ ਲਾਪਣੀਆਂ ਬੱਕਰੀਆਂ ਲੱਗਣ ਇਹ। ਹਾਂ ਕਿਉਂਕਿ ਜਿਹੜੇ 200 ਇਹ ਮਹੀਨਾ ਕ੍ਰਾਸਿੰਗ ਦਾ ਇਸ ਕਰਕੇ ਗਿਣਿਆ ਜਾਂਦਾ ਵਾ ਕਿ ਜਿਹੜੇ ਜਾਨਵਰ ਹੁਣ ਕ੍ਰਾਸ ਹੋਣੇ ਆ ਨਾ, ਉਹ ਚੜ੍ਹਦੀਆਂ ਗਰਮੀਆਂ 'ਚ ਜਾ ਕੇ ਸ਼ੁਰੂ ਦੇ ਵਿੱਚ ਸਿਆਲ ਲੰਘ ਕੇ ਸੋਣੇ ਆ, ਉਹ ਜਾਨਵਰ ਬਚ ਵੀ ਜਾਂਦੇ ਆ ਤੇ ਬੱਕਰੀਆਂ ਵੀ ਖੁਸ਼ਹਾਲ ਰਹਿੰਦੇ ਆ। ਤੇ ਉਹ ਪਾਲਣ ਵਾਲੇ ਨੂੰ ਵੀ ਜ਼ਿਆਦਾ ਦੁੱਖ ਨਹੀਂ ਹੁੰਦਾ ਹੈਗਾ, ਸੁਖੀ ਰਹਿੰਦੇ ਜਾਨਵਰ ਵੀ ਤੇ ਆਪ ਵੀ ਬੰਦਾ ਸੁਖੀ ਰਹਿੰਦਾ। ਜਾਨਵਰ ਪਲ ਵੀ ਜਾਂਦੇ ਆ, ਮਰਦੇ ਮੁਰਦੇ ਘੱਟ ਆ ਜਰਾ। ਤੇ ਜਿਹੜੇ ਸਿਆਲ 'ਚ ਸੁਣਦੇ, ਹਾਂ ਸਹੀ ਗੱਲ ਆ, ਮੌਸਮ ਜਿਹੜਾ ਸਹੀ ਹੋ ਜਾਂਦਾ। ਬਿਲਕੁਲ ਠੀਕ ਆ। ਆਹ ਪੱਠ ਜਿਹੜੀ ਆ ਇਹ ਵੀ ਔਂਸਰ ਆ ਮਾਸ਼ਾਅੱਲਾ। ਚੌਗੀ ਆ ਮੂੰਹ ਚੌਕੀ ਹੈ ਤੇ ਲੇਕਿਨ ਔਂਸਰ ਆ। ਦੋਸਤੋ ਤੁਸੀਂ ਸ਼ੌਕ ਦੀ ਇੰਤਹਾ ਵੇਖੋ। ਇਹਨਾਂ ਕੋਲ ਕੋਈ ਬਰੀਡਰਾਂ ਦਾ ਘਾਟਾ ਨਹੀਂ ਹੈਗਾ, ਇਹਨਾਂ ਕੋਲ ਹਰ ਚੀਜ਼ ਆ। ਸਾਨੂੰ ਅੱਲਾ ਜੇ ਫਾਇਦਾ ਵੀ ਨਹੀਂ, ਘਾਟਾ 10 ਲੱਖ ਦਾ ਭਾਰੂ ਹਾਂ ਬਿਲਕੁਲ ਸਹੀ ਗੱਲ ਆ। ਤੇ ਇਹ ਬੜੇ ਮਾਸ਼ਾਅੱਲਾ ਇਹਨਾਂ ਦਾ ਇੱਥੇ ਨਾਮ ਆ ਬੜਾ, ਇਹਨਾਂ ਦੀ ਲੋਕ ਇੱਜ਼ਤ ਕਰਦੇ ਨੇ। ਸਾਰਾ ਢੀਆਂ ਨਹੀਂ ਬੀਜਿਆ ਯਾਰ, ਪੱਠੇ ਢੀਆਂ ਵਾਹ ਕੇ ਨਾ। ਹਾਂ ਹਾਂਜੀ ਸਾਰੀ ਪੈਲੀ ਤੇ ਮਾਰਦੇ ਨਿਗਾਹ ਸਾਰੀ। ਉਹ ਦੋਸਤੋ ਅੱਗੇ ਢੀਂਜਨ ਖੜਾ ਨਜ਼ਰ ਆ ਰਿਹਾ ਹੋਣਾ ਤੁਹਾਨੂੰ, ਤੇ ਜਾਨਵਰਾਂ ਦੇ ਅੱਗੇ ਵੀ ਇਹਨਾਂ ਨੇ ਲਿਆ ਕੇ ਵੱਢ ਕੇ ਪਾਇਆ। ਤੁਹਾਨੂੰ ਉਹ ਵੀ ਚੈੱਕ ਕਰਾਣੇ। ਢੀਂਜਨ ਦਾ ਕੱਦ ਤੁਸੀਂ ਦੇਖੋ ਮਾਸ਼ਾਅੱਲਾ, 2-2 ਬੰਦੇ ਜਿੰਨਾ ਕੱਦ ਹੈਗਾ। ਖਾਦ ਬਹੁਤ ਭਾਈ ਢੀਂਜਨ, ਖਾਦ ਪਾ ਕੇ ਪੈਲੀ ਟਰੈਕਟਰ ਕਰਦੇ ਆ ਸਾਰਾ ਕੁਝ। ਆ ਵੀ ਢੀਂਜਨ ਹੀ ਸੀ, ਸਾਰਾ ਢੀਂਜਨ ਵੱਢ ਕੇ ਬੀਜਿਆ ਵਾ। ਆ ਦਿਖਾ ਦੇ ਪੁੱਤਰ ਪਿੱਛੇ ਕਰਕੇ। ਸਵਾਗ ਚਰੀਆਂ ਬੀਜੀਆਂ ਵਾ ਉਹ। ਹਾਂ ਤੇ ਹੁਣ ਪਿੱਛੇ ਫਿਰ ਡੰਗਰ ਇਹ ਜਿਹੜੇ ਨਾ ਮਗਰ ਬਿਲਕੁਲ ਸਹੀ। ਅੱਛਾ ਮੈਂ ਗੱਲ ਇਹ ਕਰਦਾ ਪਿਆ ਸੀ, ਦੇਖੋ ਹੁਣ ਚੌਗਾ ਜਾਨਵਰ ਆ, ਕਿਸੇ ਸਾਡੇ ਵਰਗੇ ਮਾੜੇ ਬੰਦੇ ਕੋ ਹੋਵੇ, ਅਸੀਂ ਕਹਿੰਦੇ ਚੱਲ ਯਾਰ ਬੱਕਰੀ ਦਾ ਕੱਦ ਕਾਠ ਪੂਰਾ ਹੋ ਗਿਆ, ਦੋਂਦੀ ਤੋਂ ਪਹਿਲਾਂ ਹੀ ਆਪਾਂ ਕ੍ਰਾਸ ਕਰਾ ਲਈਦੀ ਕਿ ਚੱਲ ਯਾਰ ਅੱਗੋਂ ਕੋਈ ਨਸਲ ਵਧਣ ਵਾਲੀ ਗੱਲ ਹੋਵੇ। ਲੇਕਿਨ ਜਿਹੜਾ ਬੰਦਾ ਸ਼ੌਕੀਨ ਆ ਨਾ, ਉਹ ਨਹੀਂ ਛੇਤੀ ਆਸ ਨਹੀਂ ਕਰਾਉਂਦਾ। ਉਹ ਕਹਿੰਦਾ ਨਹੀਂ ਜਾਨਵਰ ਬਣ ਲਵੇ, ਜਾਨਵਰ ਕੱਦ ਭੋਰਾ ਕੱਢ ਹੀ ਆਵੇ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਜਦੋਂ ਦੋਸਤੋ ਜਾਨਵਰ ਆਸ ਹੋ ਜਾਂਦਾ ਨਾ, ਇਹ ਕੁਦਰਤੀ ਗੱਲ ਆ। ਜਾਨਵਰ ਨੇ ਫਿਰ ਆਪ ਖੁਰਾਕ ਵੀ ਉਹਨੂੰ ਚਾਹੀਦੀ ਆ ਤੇ ਬੱਚੇ ਨੂੰ ਵੀ ਚਾਹੀਦੀ ਆ। ਫਿਰ ਉਹਨੂੰ ਜ਼ਾਹਰੀ ਗੱਲ ਆ, ਫਿਰ ਉਹ ਉਨੀ ਜ਼ਿਆਦਾ ਅੱਛੀ ਖੁਰਾਕ ਹੋਊਗੀ। ਫਿਰ ਪਰਵਰਿਸ਼ ਜਿਹੜੀ ਨਾ ਥੋੜੀ ਉਸ ਹਿਸਾਬ ਦੀ ਨਹੀਂ ਹੁੰਦੀ, ਜਿੱਦਾਂ ਕਹਿ ਲਓ ਕਿ ਔਂਸਰ ਜਾਨਵਰ ਦੀ ਪਰਵਰਿਸ਼ ਹੁੰਦੀ ਹੈ ਨਾ, ਗੱਭਣ ਨਾ ਹੋਵੇ ਉਹਦੀ ਪਰਵਰਿਸ਼ ਸਹੀ ਹੋ ਜਾਂਦੀ ਹੈ। ਜਦੋਂ ਗੱਭਣ ਹੋਇਆ ਜਾਨਵਰ ਫਿਰ ਇਹਦੀ ਚੌਗੀ ਪਾਠਾ ਜੀ। ਮਾਸ਼ਾਅੱਲਾ ਕੀ ਬਾਤ ਹੈ।
ਚੀਜ਼ ਅੱਲਾ ਜਿਹੜੀ ਵੀ ਹੋ ਗਿਆ ਵੇਖੋ ਨਾ ਕੰਨ ਖੁੱਲੇ ਕੰਨ ਆ ਸਾਰੇ। ਹਾਂਜੀ ਹਾਂਜੀ ਜਾਨਵਰ ਮਾਸ਼ਾਅੱਲਾ ਸੋਹਣੇ ਆ। ਇਹੋ ਜਿਹਾ ਕੰਮ ਮਾੜਾ ਡੰਗਰ ਇਹ ਮੂੰਹ ਕੀ ਹੈਗੀ ਆ? ਡੰਗਰ ਹਰ ਇੱਕ ਸੋਹਣਾ ਹੁੰਦਾ ਲੇਕਿਨ ਉਹਦਾ ਸ਼ੌਂਕ ਹੁੰਦਾ। ਸਹੀ ਗੱਲ। ਆ ਕੀ ਹੈ ਮਾੜਾ ਜਿਹਾ ਇੱਥੇ ਆ? ਉਹ ਜ਼ਖਮ ਛੂ ਚਿਚੜਾਂ ਦੀ ਵਜ੍ਹਾ ਤੋਂ ਹੋ ਜਾਂਦਾ। ਹਾਂ ਇਹ ਧਿਆਨ ਰੱਖਿਆ ਕਰੋ ਯਾਰ ਚਿਚੜਾਂ। ਹਾਂ ਟੈਡੀ ਵੀ ਆ ਉਹ ਇੱਥੇ ਦਵਾਈ ਲਾਓ ਭੁਰਾ ਮਾੜੀ ਮੋਟੀ ਨਾ ਕੋਈ ਦਵਾਈ ਤੂੰ ਇਹਨਾਂ ਤੇ ਲਾਉਂਦੇ ਰਹੀਦਾ ਇੱਥੇ ਕਿਤੇ ਨਾ ਕਾਂ ਇੱਥੋਂ ਠੁੰਗ ਗਿਆ। ਸਹੀ ਬਿਲਕੁਲ ਸਹੀ ਬਿਲਕੁਲ ਸਹੀ। ਇਹ ਕੀ ਹੈ ਬੱਕਰੀ ਮੂੰਹ? ਚੌਗੀ ਪਾਠਾ ਜੋ ਅੱਛਾ ਚੌਗੀ ਆ ਮਾਸ਼ਾਅੱਲਾ। ਔਂਸਰ ਪਾਠਾ 200 ਔਂਸਰ ਉਹਨੂੰ ਕਹਿੰਦੇ ਜਿਹੜੀ ਸੂਆ ਕੋਈ ਨਹੀਂ ਸੂਈ ਹੁੰਦੀ। ਇਹ ਨਵਿਆਂ ਦੋਸਤਾਂ ਵਾਸਤੇ ਤਾਰਫ ਆ। ਹਾਂਜੀ ਹਾਂਜੀ ਉਦਾਂ ਹੀ ਆ। ਹਾਂਜੀ ਹਾਂਜੀ ਔਂਸਰ ਆ ਜੇ ਲੱਗੀ ਹਾਂ ਸਹੀ। ਖਾਣ ਵੇਲੇ ਇਦਾਂ ਜਿੱਦਾਂ ਬੱਕਰੀਆਂ ਦੇ ਪੂਰੇ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ। ਅੱਛਾ ਹਾਂ ਅੱਲਾ ਖੈਰ ਰੱਖੇ ਚੜ੍ਹਦੀ ਕਰਦਾ। ਸਹੀ ਗੱਲ ਆ। ਹਾਂ ਆ ਝੋਲੇ ਵਾਲੀ ਵਿਖਾਈ ਭਲਾ ਆਪਾਂ? ਇਹ ਫੜੋ ਹਾਂ। ਇਹ ਬੱਚਿਆਂ ਦੇ ਨਾਲ ਆ ਕਿ ਬਗੈਰ ਬੱਚਿਆਂ ਤੋਂ ਆ? ਇਹ ਬਗੈਰ ਬੱਚਿਆਂ ਤੋਂ। ਤੇ ਇਹਦੇ ਬੱਚੇ ਹੈ ਕਿੱਥੇ ਵੈਸੇ? ਇਹਦੇ ਬੱਚੇ ਕਿੱਥੇ ਬੱਕਰੀ ਦੇ ਹਰੇ ਘਰੇ ਆ। ਅੱਛਾ ਅੱਛਾ ਕਿੰਨੀ ਕਿੰਨੀ ਦੇਰ ਦੇ ਆ? ਉਹ ਹੈਗਾ ਮਾਸ਼ਾਅੱਲਾ। ਮਹੀਨੇ ਹੋ ਗਏ ਇਹਨੂੰ ਸੂਈ। ਅੱਛਾ 3 ਮਹੀਨੇ। ਦੋਸਤੋ ਮਾਸ਼ਾਅੱਲਾ ਦੇਖੋ ਥਾਣ ਹਵਾਨਾ ਚੈੱਕ ਕਰੋ। ਕੋਈ ਗਿਲਟੀ ਮਰੋੜੀ ਨਹੀਂ ਕੋਈ ਚੱਕਰ ਨਹੀਂ ਮਾਸ਼ਾਅੱਲਾ ਬਿਲਕੁਲ ਠੀਕ ਆ। ਡੰਗਰ ਮਾਸ਼ਾਅੱਲਾ ਜਿਹੜਾ ਵੀ ਹੁੰਦਾ ਜਾਂ ਤੁਹਾਨੂੰ ਬਾਤ। ਇਹ ਮੂੰਹੋਂ ਕੀ ਹੈਗੀ ਆ? ਇਹ ਮੂੰਹ ਪੂਰੀ ਆ। ਇਹ ਵੀ ਮੂੰਹ ਪੂਰੀ ਆ ਠੀਕ ਹੋ ਪੂਰੀ ਆ ਪੂਰੀ ਉਦਾਂ ਲੱਗੀ ਆ। ਹਾਂ ਇੱਕ ਦੋ ਸਵੇ ਸੂਈ ਆ ਦੋ ਕੇ। ਹਾਂ ਨਹੀਂ ਜਾਨਵਰ ਸਾਰੇ ਮਾਸ਼ਾਅੱਲਾ ਸਿਹਤ ਚ ਸੋਹਣੇ ਆ ਸਹੀ ਹੈਗੇ ਅੱਛੇ ਜਾਨਵਰ। ਹਾਂ ਜਿਹੜੇ ਵੀ ਆ ਲਵਾਈ ਦੇ ਨਾ ਪੱਠਾਂ ਜਿਹੜੀਆਂ ਹੁੰਦੀਆਂ ਚੌਗੀਆਂ ਛਿਗੀਆਂ ਕਰਕੇ ਉਹ ਫਿਰ ਭੋਰਾ ਕੱਦ ਕੱਢ ਜਾਂਦੀ ਆ। ਫਿਰ ਬ੍ਰਾਂਡ ਫੇਰ ਹੀ ਬਣਦਾ ਨਾ। ਬ੍ਰਾਂਡ ਫਿਰ ਐਵੇਂ ਤੇ ਨਹੀਂ ਨਾ ਬਣ ਜਾਂਦਾ। ਜਿਹੜੀਆਂ ਵਿੱਚ ਨਿੱਕੀਆਂ ਲੱਗ ਜਾਂਦੀਆਂ ਮੈਨੂੰ ਵੀ ਪਤਾ ਲੱਗਦਾ ਉਹ ਫਿਰ ਜਰਾ ਮਦਨੀਆਂ ਰਹਿ ਨਹੀਂ ਐ ਭਲਾ ਦਿਖਾਈ ਆਪਾਂ ਆ ਭਲੀ? ਅੱਛਾ ਅੱਛਾ ਸ਼ੁਰੂ ਚ ਇਹੀ ਦਿਖਾਈ ਮਾਸ਼ਾਅੱਲਾ ਬੜਾ ਕੱਦ ਕਾਠ ਆ ਬੱਕਰੀ ਦਾ ਇਹਦਾ ਯਾਰ। ਤੇ ਉਹ ਜਿਹੜੀ ਆ ਉਹ ਨਾਗਰੀ ਡੱਬੀ ਦੋਸਤੋ ਮਾਸ਼ਾਅੱਲਾ ਤੁਸੀਂ ਜਾਨਵਰ ਵੇਖ ਰਹੇ ਹੋ ਤੁਹਾਡੀ ਤਬੀਅਤ ਖੁਸ਼ ਹੋ ਰਹੀ ਹੋਣੀ ਹੈ ਜਾਨਵਰ ਵੇਖ ਕੇ। ਜਾਨਵਰ ਇਹਨਾਂ ਕੋ ਸਾਰੇ ਨਸਲੀ ਨੇ ਸਾਰੇ ਚੰਗੇ ਜਾਨਵਰ ਨੇ। ਕਿਆ ਬਾਤ ਹੈ ਕਿਆ ਬਾਤ ਵਾਹ ਜੀ ਵਾਹ। ਇਹਦੇ ਮਗਰ ਬੱਚੇ ਹੈਗੇ? ਇਹਦੇ ਮਗਰ ਅੱਛਾ ਕੋਈ ਬੱਚਾ ਨਹੀਂ। ਅੱਛਾ ਲੈ ਲੂ ਜਾਂਦੇ ਲੋਕ ਸਹੀ ਗੱਲ ਆ। ਇਹਦੀ ਪਹਿਲਾਂ ਦੋ ਸੂਏ ਸੂਈ ਆ ਪਾਠੇ ਇਹ। ਅੱਛਾ ਪਹਿਲਣ ਦੀ ਆ ਵਾ। ਤੇ ਜਿਹੜੇ ਦੂਸਰੇ ਸੂਏ ਦੇ ਹੁੰਦੇ ਆ ਦਿੱਤੀ ਸੀ ਕਿਸੇ ਨੂੰ ਘਰੇ ਉਹ ਫਿਰ ਉਹਨਾਂ ਨੇ ਇਦਾਂ ਸਾਂਭਦੇ ਤੁਹਾਨੂੰ ਪਤਾ ਲੋਕੀ। ਬਿਲਕੁਲ ਸਹੀ ਗੱਲ ਆ। ਇਹਦੇ ਲੇਲੇ ਕਿਤੇ ਕੋਈ ਲੈ ਗਿਆ ਵਾ ਸਾਡੇ ਕੋਲ ਫਰਮਾਇਸ਼ ਨਾਲ ਮੰਗ ਕੇ। ਇਹ ਜਾਨਵਰ 200 ਦੇ ਦੂ ਵੀ ਦਿੰਦੇ ਨੇ ਲੇਕਿਨ ਕੋਈ ਸ਼ੌਕੀਨ ਬੰਦਾ ਹੋਵੇ ਕਦਰ ਕਰਨ ਵਾਲਾ ਬੰਦਾ ਹੋਵੇ ਤੇ ਉਹਨੂੰ ਜਾਨਵਰ ਦੇ ਵੀ ਦਿੰਦੇ ਨੇ ਤੇ ਨਾ ਨਹੀਂ ਕਰਦੇ ਹੈਗੇ। ਤੇ ਬਾਲ ਇਹਨਾਂ ਦਾ ਤੁਹਾਡੇ ਸਾਹਮਣੇ ਸਾਰਾ ਤੁਸੀਂ ਵੇਖਿਆ ਵਾ। ਇਹਨਾਂ ਦੇ ਬੱਚੇ ਨਾ ਇਸ ਬੱਕਰੀ ਦੇ ਕਹਿੰਦੇ ਬੱਚੇ ਨਾ ਕੋਈ ਫਰਮਾਇਸ਼ ਕਰਕੇ ਲੈ ਗਿਆ ਇਹਨਾਂ ਕੋਲ ਕਿ ਯਾਰ ਸਾਨੂੰ ਪਸੰਦ ਆ ਸਾਨੂੰ ਦੇ ਦਿਓ। ਹਾਂਜੀ ਸਹੀ ਗੱਲ ਆ। ਜਿਹੜੀ ਚੀਜ਼ ਆ ਨਾ ਭਾਜੀ ਜਿਹੜਾ ਬੰਦਾ ਸ਼ੌਕੀਨ ਆ ਉਹਨੂੰ ਚੀਜ਼ ਕਿਤੇ ਨਜ਼ਰ ਆਏ ਵੇ ਉਹ ਫਿਰ 1000 2000 ਨਹੀਂ ਵੇਖਦਾ। ਉਹ ਕਹਿੰਦਾ ਫਿਰ ਯਾਰ ਠੀਕ ਆ ਚੀਜ਼ ਚੰਗੀ ਹੈ ਮੈਨੂੰ ਦੇ ਦਿਓ ਮੇਰੇ ਪਸੰਦ ਆ। ਆ ਦੋਸਤੋ ਆ ਜਿਹੜੀ ਕਾਲੀ ਪੱਠ ਹੁਣ ਦਿਖਾ ਰਹੇ ਮਗਰਲੇ ਸੂਬੇ ਦੀ ਹੈ। ਅੱਛਾ ਜਿਹੜੀ ਉਹ ਕੱਕਾ ਬੱਕਰਾ ਯਾਨੀ ਕਿ ਉਹ ਵੱਡੀ ਭੈਣ ਆ ਇਹ ਛੋਟੀ ਆ। ਠੀਕ ਹੋ ਗਿਆ। ਹਾਂ ਇਹ ਦੁੰਦੀ ਆ ਮੂੰਹ ਪਿਓ ਵੱਲੋਂ ਭੈਣਾ ਹੀ ਆ। ਅੱਛਾ ਅੱਛਾ ਹਾਂ ਇਹਨਾਂ ਦੀਆਂ ਮਾਵਾਂ ਦੋਸਤੋ ਲੈਦਾ ਵਾ। ਤੇ ਮਾਸ਼ਾਅੱਲਾ ਇਹ ਔਂਸਰ ਪਿਓ ਤੋਂ ਇੱਕ ਦੀਆਂ ਵਾ। ਠੀਕ ਹੋ ਗਿਆ ਕਿਆ ਬਾਤ ਆ। ਇਸ ਰੰਗ ਦਾ ਹੀ ਪਿਓ ਇਹਦਾ। ਹਾਂ ਦੋਸਤੋ ਆ ਬੱਕਰੀ ਬਹੁਤ ਬ੍ਰਾਂਡ ਦੀ ਬੱਕਰੀ ਮਾਸ਼ਾਅੱਲਾ ਬਹੁਤ ਚੰਗੀ ਬੱਕਰੀ ਹੈ। ਇਹ ਮੂੰਹ ਕੀ ਹੈਗੀ ਆ? ਦੁੰਦੀ ਆ ਚੌਗੀ ਮੂੰਹ ਚੌਗੀ ਹੋ ਗਈ ਆ। ਠੀਕ ਹੁਣ ਬੱਕਰਾ ਤੇ ਫਿਰ ਵੀ ਜਾਵੇ ਕੋਈ। ਹਾਂ ਸਹੀ ਗੱਲ ਆ। ਆਹੋ ਕੱਦ ਬਣਾ ਗਈ ਇਹਨੇ ਜਿੰਨੀ ਦਿਨ ਨੂੰ 5-6 ਮਹੀਨੇ ਹੁਣ ਜੇ ਫਰਜ਼ ਕਰੋ ਰਹਿ ਵੀ ਜਾਂਦੀ ਆ ਤੇ 5-6 ਮਹੀਨੇ ਬਾਅਦ ਕੱਢ ਜਾਣਾ ਇਹਨਾਂ। ਹਾਂ ਹੋਰ ਕੱਢ ਜਾਣਾ ਕੱਦ। ਸਹੀ ਗੱਲ ਕਿਆ ਬਾਤ ਆ ਸ਼ਹਜ਼ਾਦਾ ਆਇਆ ਬਈ। ਕਿਆ ਬਾਤ ਆ। ਇਹ ਆ ਦੇਖੋ ਜੀ ਆ ਚੌਧਰੀ ਅਸਲਮ ਸਾਹਿਬ ਇਹਨਾਂ ਦਾ ਤੁਸੀਂ ਕੱਲ ਵਲੋਗ ਦੇਖਿਆ ਹੋਣਾ ਵਾ। ਕੱਲ ਅਸੀਂ ਇਹਨਾਂ ਦਾ ਵਲੋਗ ਲਾਇਆ ਸੀਗਾ ਬਣਾ ਕੇ ਭਾਈ ਅਸਲਮ ਦਾ। ਇਹ ਇਹਨਾਂ ਦੀ ਬੱਕਰੀ ਦਾ ਲੇਲਾ ਵਾ। ਇਹਨਾਂ ਨੂੰ ਦਿੱਤਾ ਸੀ। ਇਹ ਆਪਸ ਚ ਦੋਸਤ ਹੀ ਆ ਭਰਾ ਹੀ ਆ ਸਮਝ ਲਓ ਦੋਸਤ ਵੀ ਨਹੀਂ ਭਰਾ ਵਾ। ਦੋਸਤੋ ਤੁਹਾਨੂੰ ਮੈਂ ਇੱਕ ਚੀਜ਼ ਦਿਖਾਣੀ ਚਾਹੁੰਦਾ ਮੈਂ ਇੱਥੇ ਆ ਬੱਕਰੇ ਦੇ ਕੰਨ ਚੈੱਕ ਕਰਿਆ ਜੇ ਜਰਾ ਆ ਦੇਖੋ ਆ ਭਾਈ ਦੀ ਅੱਧੀ ਬਾਹ ਪੂਰੀ ਕਰ ਪੂਰੀ ਆ ਪੂਰੀ ਬਾਹ ਜਿਹੜਾ ਇਹਦਾ ਕੰਨ ਵਾ ਦੋਸਤੋ ਆ ਚੌੜਾਈ ਦੇਖੋ ਕੰਨ ਦੀ। ਠੀਕ ਹੋ ਗਿਆ ਜੀ। ਫਿਰ ਅਸਲ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਣੀ ਚਾਹੁੰਦਾ ਨਾ ਇਹਨੂੰ ਜਰਾ ਸਿੱਧਾ ਕਰੀਏ ਇਧਰ ਨੂੰ ਕੈਮਰੇ ਵੱਲ ਮੂੰਹ ਕਰੀਏ ਇਹਦਾ ਇਹ ਇੱਧਰ ਲਿਆਈ ਅੱਗੇ ਲਿਆਈ। ਦੋਸਤੋ ਇਹਦੇ ਖਰੋੜੇ ਚੈੱਕ ਕਰੋ ਜਿਵੇਂ ਬੱਚਾ ਹੁੰਦਾ ਵਾ। ਬੱਚੇ ਦੇ ਕੱਟੇ ਦੇ ਨਹੀਂ ਜਿੱਦਾਂ। ਹਾਂਜੀ ਮਾਸ਼ਾਅੱਲਾ ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ। ਦੇਖੋ ਇਹ ਜਿਹੜਾ ਨਾਮੀ ਗ੍ਰਾਮੀ ਹੁੰਦਾ ਨਾ ਬਰੀਡਰ
ਇਹ ਉਹਦੀਆਂ ਨਿਸ਼ਾਨੀਆਂ। ਇਹ ਮੂੰਹ ਕੀ ਹੈਗਾ ਵਾ ਦੋਂਦਾ ਦੋਸਤੋ? ਹੱਲੇ ਦੋਂਦਾ ਵਾ, ਹੱਲੇ ਚੋਗਾ ਹੋਣਾ, ਫਿਰ ਚਿੱਗਾ ਹੋਣਾ, ਫਿਰ ਅੱਠਾ ਹੋਣਾ। 8 ਦੰਦ ਤੱਕ ਜਾਨਵਰ ਕੱਦ ਬਣਾਉਂਦਾ ਰਹਿੰਦਾ ਵਾ। ਨਾਲੇ ਇਹ ਕੱਦ ਕਰੂਗਾ ਡੱਬੀ ਪੱਠ ਦਾ ਆਪਣੇ ਵਾਲੀ ਦਾ ਹਾਂ। ਘਰ ਡੱਬੀ ਪੱਠ ਇਹ ਭਾਈ ਅਸਲਮ ਕੋ ਜਿਹੜੀ ਆਪਾਂ ਘਰ ਦਿਖਾਈ ਸੀ ਨਾ ਪੱਠ, ਤੁਹਾਨੂੰ ਯਾਦ ਹੋਣਾ, ਤੁਸੀਂ ਵੇਖੀ ਹੋਣੀ ਕੱਦ ਵੱਡਾ ਸਾਰਾ ਕੱਦ ਬੱਕਰੀ ਦਾ। ਇਹ ਉਹਦਾ ਪੁੱਤ ਵਾ ਮਾਸ਼ਾਅੱਲਾ। ਤੇ ਇਹਨਾਂ ਨੇ ਬੜੇ ਚਾਅ ਨਾਲ ਲਿਆਂਦਾ ਸੀ। ਅੱਛਾ ਭਾਈ ਅਸਲਮ, ਅੱਜ ਵਿਚਲੀ ਗੱਲ ਵੀ ਆਪਾਂ ਦੱਸ ਦਈਏ, ਇਹ ਤੁਸੀਂ ਕਿੰਨੇ ਦਾ ਦਿੱਤਾ ਸੀਗਾ ਤੇ ਕਿੰਨਿਆਂ ਦਿਨਾਂ ਦਾ ਸੀਗਾ? ਦੱਸ ਦਿਓ, ਵਿੱਚ ਕੁਝ ਨਹੀਂ ਹੁੰਦਾ ਖੈਰ। ਇਹ 1.5 ਮਹੀਨੇ ਦਾ ਸੀ, 1 ਵੀ ਦਾ ਵਿੱਚ ਉੱਥੋਂ ਭਾਈ ਉਹਨਾਂ ਨੇ ਫਿਰ ਲੈਣ ਦਾ 1.5 ਲੱਖ ਰੁਪਏ ਦਾ। ਕੀ ਬਾਤ ਆ, ਕੀ ਬਾਤ ਆ। ਵੇਖੋ ਜੀ, ਤੁਸੀਂ ਇਹ ਦੋਸਤੋ ਕੀਮਤ ਦੀ ਗੱਲ ਦੱਸਣ ਦਾ ਮਕਸਦ ਪਹਿਲਾਂ ਕੀ ਸੀਗਾ ਤੁਹਾਨੂੰ, ਅਸੀਂ ਕੀਮਤ ਕਿ 1.5 ਮਹੀਨੇ ਦਾ ਬੱਕਰਾ ਕਿੰਨੇ ਦਾ ਵਿਕਿਆ ਵਾ। ਮਤਲਬ ਉਹਦੀ ਕੁਆਲਿਟੀ ਤੁਸੀਂ ਚੈੱਕ ਕਰੋ। ਜਾਨਵਰ ਦੀ ਕੁਆਲਿਟੀ ਦਾ ਰੇਟ ਹੁੰਦਾ ਵਾ, ਗੋਸ਼ਤ ਦਾ ਰੇਟ ਨਹੀਂ ਹੁੰਦਾ। ਇਹਨਾਂ ਤੇ ਗੋਸ਼ਤ ਨਹੀਂ ਇਹ ਤਾਂ ਛਟਾਂਗ ਦੇ ਸੋਨੇ ਦੇ ਭਾਈ ਵੇਖ। ਬਿਲਕੁਲ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ। ਆ ਹੁਣ ਛੇਲਾ ਜਿਹੜਾ ਗਾਂ ਹੁਣ ਬੱਕਰੀਆਂ 'ਚ ਗਾਂ ਰੱਖਣਾ ਵਾ ਘਰ। ਅੱਛਾ 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 ਅੱਛਾ, ਇਹ ਫਿਊਚਰ ਦਾ ਇਹਨਾਂ ਦਾ ਬਰੀਡਰ ਆ ਜੀ। ਇਹ ਕੀ ਹੈ ਮੂੰਹ? ਦੁੰਦਾ ਦੋਂਦਾ ਵਾ। ਕੱਦ ਕਾਠ ਇਹਦਾ ਵੀ ਸਹੀ ਲੱਗਦਾ ਪਿਆ ਮੈਨੂੰ। ਹਾਂ, ਬਹੁਤ ਅੱਛੀ ਕੱਦ ਕੱਟਦਾ ਪਿਆ। ਕਲਰ ਬੜਾ ਪਿਆਰਾ ਇਹਦਾ। ਬਹੁਤ ਅੱਛੀ ਬਰੀਡ ਦਾ ਪਿੱਛੋਂ ਹੈਗਾ ਹੈ। ਹਾਂ, ਬਹੁਤ ਅੱਛੀ ਬਰੀਡ ਆ, ਅੱਛਾ ਜਿੰਨਾ ਜੀ। ਤੇ ਘਰ ਦਾ ਬੱਕਰਾ ਹੈ। ਅੱਛਾ 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 ਅੱਛਾ। ਇਹ ਚੂੜੇ ਗੁੱਜਰ ਵਾਲੀਆਂ ਬੱਕਰੀਆਂ ਦੇ ਵਿੱਚ ਇਹਦੇ ਪਿਓ ਦਾ ਲੱਗਾ ਹੁਣ 8 ਲੱਖ ਰੁਪਏ। ਉਹ ਕਿੱਥੋਂ ਦਾ ਚੂੜਾ ਗੁੱਜਰ? ਉਹ 8 ਚੱਕ ਦਾ। 8 ਚੱਕ ਦਾ। 8 ਚੱਕ ਸਾਈਂ ਦੀ ਖੂਈ ਦਾ। ਹਾਂਜੀ, ਠੀਕ ਉਹ ਹੋ। ਇੱਥੇ ਸੀਗਾ ਬੱਕਰਾ, ਉੱਥੋਂ ਲਿਆ ਇਹ ਹੁਣ। ਮਾਸ਼ਾਅੱਲਾ 8 ਮਾਸ਼ਾਅੱਲਾ। ਲੱਖ ਰੁਪਏ ਦੋਸਤੋ ਇਹ ਚੀਜ਼ ਚੈੱਕ ਕਰੋ, ਆ ਚੈੱਕ ਕਰੋ ਚੀਜ਼, ਇਹਦਾ ਨਕੌੜ ਚੈੱਕ ਕਰੋ ਤੁਸੀਂ, ਠੀਕ ਆ। ਇਹਦੇ ਆ ਕੰਨ ਚੈੱਕ ਕਰੋ ਤੇ ਹੱਲੇ ਦੋਂਦਾ ਵਾ। ਇਹਦਾ ਕੱਦ ਕਾਠ ਚੈੱਕ ਕਰੋ। ਜਿਸ ਸਮੇਂ ਵਾਲੇ ਦਾ ਫੈਸਲਾਬਾਦ 8 ਚੱਕ 8 ਚੱਕ ਫੈਸਲਾਬਾਦ ਦੇ ਕੋਲੇ। ਅੱਛਾ ਉਧਰ ਦਾ ਵਾ। 48 ਇੰਚ ਦੇ ਪਿਓ ਦਾ ਕੱਦ ਵਾ ਤੇ 7 ਲੱਖ ਰੁਪਇਆ ਉਹਦਾ ਮਿਲਦਾ ਪਿਆ 8 ਲੱਖ ਰੁਪਏ। ਮਾਸ਼ਾਅੱਲਾ 48 ਇੰਚ ਕੱਦ ਆ। ਹਾਂਜੀ ਦੋਸਤੋ ਆ ਗੱਲ ਬੜੀ ਸੁਣਨ ਵਾਲੀ ਆ ਭਾਈ ਅਸਲਮ ਦੀ, ਆ ਸੁਣੋ ਜ਼ਰਾ। 48 ਇੰਚ ਦੇ ਪਿਓ ਦਾ ਕੱਦ ਆ, ਹਾਂਜੀ। 8 ਲੱਖ ਰੁਪਇਆ ਉਹਨਾਂ ਨੂੰ ਮਿਲਦਾ ਪਿਆ ਇਹਦਾ। 8 ਲੱਖ ਮਿਲਦਾ ਪਿਆ, ਉਹ ਦਿੰਦੇ ਨਹੀਂ ਪਏ ਹੈਗੇ। ਹਾਂ, ਭਾਈ ਤੇ ਉਹਦੀ ਅਗਰ ਆਪਾਂ ਨੂੰ ਵੀਡੀਓ ਚਾਹੀਦੀ ਹੋਵੇ, ਉਹਦੀ ਵੀ ਆਪਾਂ ਵੀਡੀਓ ਬਣਾਉਣੀ ਯਾਰ। ਉਹ ਕਦੇ ਬਣਾ ਲਾਂਗੇ। ਹੈਂ ਭਲਾ ਕਿਉਂ? ਦੇਖੋ ਮੈਂ ਤੁਹਾਨੂੰ ਦੱਸਦਾ ਹੁਣ ਕਿਉਂ। ਹੁਣ ਆਪਾਂ ਦਿਖਾਇਆ ਨਾ ਉਹਨਾਂ ਨੂੰ, ਇਹੀ ਫੋਟੋ ਕਾਪੀ ਐ। ਸੁਣ ਤੇ ਲੋ ਨਾ ਗੱਲ। ਉਹਨਾਂ ਨੇ ਤਲਕ ਵੀ ਇਹਦੇ ਵਿੱਚ ਦਿੱਤਾ ਵਾ ਉਦਾਂ। ਹੁਣ ਆਪਾਂ ਲੋਕਾਂ ਨੂੰ ਦੱਸਿਆ ਨਾ ਕਿ ਇਹਦਾ ਪਿਓ ਦਾ 8 ਲੱਖ ਲੱਭਦਾ ਪਿਆ ਵਾ। ਹੁਣ ਹਰ ਬੰਦੇ ਦੇ ਦੇਹ ਚ ਤਜੱਸਸ ਆ ਜਾਣਾ, ਕਿ ਦਿਮਾਗ 'ਚ ਗੱਲ ਆ ਜਾਣੀ ਕਿ ਯਾਰ ਉਹ 8 ਲੱਖ ਵਾਲਾ ਹੈ ਕਿਹੜਾ। ਅਗਰ ਕੋਈ ਭਾਈ ਉਹ ਦੋਸਤੋ ਇਨਸ਼ਾਅੱਲਾ ਤਾਲਾ ਹਾਂਜੀ ਤੁਹਾਨੂੰ ਉਹ ਦਿਖਾਵਾਂਗੇ ਅਸੀਂ। ਇਹ ਭਾਈ ਅਸਲਮ ਸਾਹਿਬ ਦੀ ਮਿਹਰਬਾਨੀ ਦੇ ਨਾਲ ਅਸੀਂ ਇੱਥੇ ਆਏ ਆ। ਇਹ ਇਹਨਾਂ ਦੇ ਦੋਸਤ ਸੀਗੇ ਤੇ ਇਨਸ਼ਾਅੱਲਾ ਇਹਦਾ ਪਿਓ ਵੀ ਦਿਖਾਉਣਾ ਭਾਈ ਅਗਰ ਅਸਲਮ। ਕੋਈ ਭਾਈ ਸ਼ੌਕੀਨ ਬੱਕਰੀ ਖਰੀਦਣ ਦੀ ਚਾਹਤ ਰੱਖਦਾ ਹੋਵੇ ਤੇ ਆਵੇ, ਅੱਖੀ ਦੇਖ ਕੇ ਲੈ ਵੀ ਸਕਦਾ, ਖਰੀਦ ਸਕਦਾ। ਉਹਨਾਂ ਨੂੰ ਨਾ ਨਹੀਂ ਹੋਏ ਵੀ ਇਹ ਨਹੀਂ ਵੇਚਣੀ ਹੈ, ਜਿਹੜੀ ਮਰਜ਼ੀ ਬੱਕਰੀ ਲੈ ਸਕਦਾ। ਕੀ ਬਾਤ ਆ। ਦੇਖੋ ਜੀ ਆ ਕਿੰਨੀ ਵੱਡੀ ਗੱਲ ਕੀਤੀ ਹੈ ਜੀ, ਕਿ ਆ ਪੂਰੇ ਇੱਜੜ ਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਬੱਕਰੀਆਂ ਦਿਖਾਈਆਂ, ਹਲੇ ਅਸੀਂ ਤੁਹਾਨੂੰ ਸਾਰਾ ਮਾਲ ਨਹੀਂ ਵਿਖਾਇਆ। ਹਲੇ ਮਾਲ ਕਾਫੀ ਖੜਾ ਮਾਸ਼ਾਅੱਲਾ। ਇਹਦੇ ਵਿੱਚੋਂ ਆ ਕੇ ਜਿਹੜਾ ਬੰਦਾ ਜਿਹੜੀ ਵੀ ਬੱਕਰੀ ਤੇ ਹੱਥ ਰੱਖਦਾ ਵਾ ਤੇ ਉਹਨੂੰ ਮਿਲ ਜਾਏਗੀ। ਤੇ ਫਿਰ ਉਹ ਨਹੀਂ ਕੰਮ ਹੋਊਗਾ ਕਿ ਖੱਲ ਲਾ ਕੇ ਇੱਥੇ ਰੱਖ ਲੈਣੀ ਤੇ ਤੈਨੂੰ ਕਹਿਣਾ ਜਾ ਵੀ ਘਰ ਨਹੀਂ। ਕਿਉਂ ਜੀ ਇਦਾਂ ਹੀ ਆ। ਉਹ ਵੀ ਨਾ ਹੋਵੇ ਚਸਕਾ ਪਾਰਟੀ ਨਾ ਹੋਵੇ। ਹਾਂ ਚਸਕਾ ਪਾਰਟੀ, ਬਿਲਕੁਲ ਬਿਲਕੁਲ। ਸ਼ੌਕੀਨ ਬੰਦਾ ਆਵੇ, ਚੀਜ਼ ਲੈਣ ਵਾਲਾ ਆਵੇ ਤੇ ਉਹਦੀ ਕਦਰ ਪੂਰੀ ਹੋਏਗੀ। ਕੀਮਤ ਮਾਲ ਦੇ ਹਿਸਾਬ ਨਾਲ ਹੋਊਗੀ। ਛਿੱਲ ਪੱਟਣ ਵਾਲਾ ਕੰਮ ਵੀ ਨਹੀਂ ਹੋਏਗਾ ਇਨਸ਼ਾਅੱਲਾ ਤਾਲਾ। ਇਦਾਂ ਹੀ ਆ ਜੀ। ਸਹੀ ਗੱਲ। ਹਾਂਜੀ, ਜਿਹੜਾ ਮਾਲ ਦਾ ਮੁੱਲ ਆ ਉਹ ਹੋਏਗਾ। ਕਈ ਬੰਦੇ ਆਉਂਦੇ ਨੇ 1.5 ਲੱਖ ਵਾਲੀ ਬੱਕਰੀ ਕਹਿੰਦੇ ਲੱਖ ਦੀ ਲੈ ਲਈਏ, ਅਸੀਂ ਇਦਾਂ ਕਰ ਲਈਏ। ਨਹੀਂ, ਉਹ ਵੀ ਗੱਲ ਗਲਤ ਆ। ਉਹ ਵੀ ਗੱਲ ਗਲਤ ਆ। ਦੇਖੋ ਨਾ ਹੁਣ ਦੇ ਇਹਦਾ ਹੁਣ ਆਪਾਂ ਬੱਕਰੇ ਦੀ ਅੱਗੇ ਗੱਲ ਕੀਤੀ ਭਾਈ ਅਸਲਮ, ਇਹਦੇ ਪਿਓ ਦਾ 8 ਲੱਖ ਲੱਗਾ। ਉਹ ਕਿਸੇ ਸ਼ੈ ਦਾ ਹੀ ਲੱਗਾ ਨਾ। 8 ਲੱਖ ਦੀ ਸੱਜਰ ਸੂਈ ਮੱਝ ਆ ਜਾਂਦੀ ਜਿਹਦੇ ਥੱਲੇ 20 ਗੜਵੀਆਂ ਦੁੱਧ ਹੁੰਦਾ ਵਾ। ਬਿਲਕੁਲ ਸ਼ੌਕ ਦਾ ਇਦਾਂ ਹੀ ਆ ਨਾ। ਹਾਂਜੀ, ਇਹ ਬੱਚਾ ਵਾ ਇਹ। ਕੀ ਬਾਤ ਹੈ, ਕੀ ਬਾਤ। ਉਹ 5 ਮਹੀਨਿਆਂ ਦਾ ਬੱਚਾ ਵਾ ਤੇ ਬੱਕਰਾ ਜਦੋਂ ਬਣੂਗਾ ਹੁਣ ਆ ਗਾਂ ਠੰਡ ਆਏ ਨਹੀਂ ਤੇ ਇਹਨਾਂ ਨੇ ਮਾਸ਼ਾਅੱਲਾ ਲਾਪਣਾ ਕੱਦ ਕੁੱਦ। ਹਾਂਜੀ ਹਾਂਜੀ, ਗਰਮੀ ਦੇ ਵਿੱਚ ਤੁਹਾਨੂੰ ਪਤਾ ਬੰਦੇ ਜਿਹੜੇ ਆ ਨਾ ਉਹ ਜਨਾਬ ਕੀ ਕਹਿੰਦੇ ਹੁੰਦੇ ਆ ਕਿ ਮੁਰਝਾਏ ਹੁੰਦੇ ਆ ਤੇ ਜਾਨਵਰ ਆ ਫੇਰ ਵੀ ਤੁਹਾਨੂੰ ਪਤਾ। ਹਾਂਜੀ, ਇਹ ਗਰਮੀ ਦਾ ਕਰਕੇ ਬਿਲਕੁਲ ਸਹੀ ਗੱਲ ਆ। ਇਹਨੇ ਤੇ ਵਿਚਾਰੇ ਨੇ ਨਾ ਮੂੰਹ ਜਾਨਵਰ ਨੇ ਕੁਝ ਦੱਸ ਸਕਦਾ ਵਾ ਕਿ ਮੈਨੂੰ ਆਹ ਸ਼ੈ ਚਾਹੀਦੀ, ਆਹ ਚਾਹੀਦੀ। ਆਪ ਹੀ ਬੰਦੇ ਨੇ ਕੇਅਰ ਕਰਨੀ ਹੁੰਦੀ ਆ। ਬੰਦਾ ਤੇ ਰੌਲਾ ਪਾ ਕੇ ਦੱਸ ਵੀ ਦਿੰਦਾ ਵਾ। ਜੰਤਰ ਜੁੰਤਰ ਘਰ ਦਾ ਬੀਜਿਆ ਵਾ, ਉਹਨਾਂ ਨੂੰ ਪਾਈ ਪੂਜੀ ਦਾ ਗਰਮੀ ਨੂੰ ਬਚਦੇ ਤਾਂ ਆ ਇਹ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਇਹ ਜ਼ਿਆਦਾ ਪੱਠਾਂ ਵਿੱਚ ਨੇ, ਤੁਸੀਂ ਦੇਖ ਰਹੇ ਹੋ ਘਰ ਦੀ ਬਰੀਡ ਆ। ਹਾਂ ਸਹੀ। ਘਰ ਦੀ ਆ ਜਿਹੜੀ ਬੱਕਰੀ ਬੈਠੀ ਐ ਆਪਾਂ ਵਿਖਾਈਏ ਭਲਾ? ਇਹ ਵਿਖਾਓ, ਝੋਲੇ ਵਾਲੀ ਮਾਸ਼ਾਅੱਲਾ। ਇਹ ਜਿਹੜੀ ਬੱਕਰੀ ਨਾ ਹਾਂਜੀ ਹਾਂਜੀ ਹਾਂਜੀ। ਇਹ ਬੱਕਰੀ ਨਾ ਹੋ ਗਈ ਸੀ ਬਿਮਾਰ। ਅੱਛਾ। ਇਹ ਬੱਕਰੀ ਦਾ 5-6 ਕਿਲੋ ਦੁੱਧ ਜਿਹੜੀ ਬੱਕਰੀ ਹੈ ਨਾ, ਦਿਹਾੜੀ ਅੱਗੇ 2-2 3-3 ਵਾਰਾਂ ਚੋਣੀ ਪੈਂਦੀ ਹੈ ਤੇ ਫੇਰ ਇਹ ਜਾ ਕੇ ਪੂਰੀ ਲੈਂਦੀ ਹੈ। ਅੱਛਾ ਮਾਸ਼ਾਅੱਲਾ। ਕਹਿੰਦੇ ਜੀ ਇਹ ਦੁਬਾਰਾ ਬੋਲਿਓ ਤੇਰਾ ਮੈਕ ਦੂਰ ਸੀਗਾ। 2 ਵਾਰਾਂ 3 ਵਾਰਾਂ ਤੇ ਬੱਕਰੀ ਚੋਵੋ ਫਿਰ ਬੱਕਰੀ ਸੂਤ ਰਹਿੰਦੀ ਨਹੀਂ ਤੇ ਉਦਾਂ ਤੇ ਇਦਾਂ ਲੱਗਦੀ ਜਿਵੇਂ ਦੁੱਧ ਕਹਿੰਦੇ ਇਹਦੇ ਕੋਲ 5-6 ਕਿਲੋ ਹੁੰਦਾ ਵਾ ਕਿ ਇਹਨੂੰ 2-3 ਵਾਰੀ ਚੂਣਾ ਪੈਂਦਾ ਵਾ। ਪਿਛਲੇ ਸਾਲ ਸੀ ਨਾ ਬੱਕਰੀ ਇਹ। ਹਾਂ ਤੇ ਚੋਗ ਬੱਕਰੀ ਜਦੋਂ ਬੱਕਰੀਆਂ ਨੇ ਛੱਡਣੀ ਤੇ ਕਈ ਬੰਦੇ ਕਹਿੰਦੇ ਤੂੰ ਡੱਕੀ ਹੁੰਦੀ ਚੋਂਦੇ ਹੀ ਨਹੀਂ ਗਏ ਇਹ ਬੱਕਰੀ। ਸਾਡੀ ਆਦਤ ਦੁੱਧ ਹੀ ਇੰਨਾ ਮਾਸ਼ਾਅੱਲਾ। ਸਾਡੀ ਨਹੀਂ ਆਦਤ ਵੀ ਆ ਬੱਕਰੀਆਂ ਇਦਾਂ ਵੀ। ਇਹ ਹੁਣ ਕਿੰਨੀ ਦੇਰ ਦੀ ਸੂਈ ਹੋਈ ਆ? ਇਹ ਸਿਆਲ ਚ ਬੱਕਰੀ ਨੂੰ ਹੋ ਗਿਆ 3 ਮਹੀਨੇ ਨਾ। 3 ਮਹੀਨੇ ਤੇ ਇਹਦੇ ਛਲਾਰੂ ਹੈਗੇ ਆ? 4 ਬੱਚੇ ਦਿੱਤੇ ਮਰੇ ਬੱਕਰੀ ਨੂੰ। ਅੱਛਾ 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 ਅੱਛਾ। 4 ਬੱਚੇ ਮਰੇ ਬੱਕਰੀਆਂ ਦਿੱਤੇ ਸੀ ਤੇ ਬੱਕਰੀ ਕੋਲ ਭਾਗਾ ਲੈ ਕੇ ਨਹੀਂ ਤੋਰ ਹੁੰਦਾ ਤੇ ਫਿਰ ਨਾ। ਸੂਈ ਪੂਰੇ ਟਾਈਮ ਤੇ ਸੀਗੀ ਕਿ ਪਹਿਲੇ ਸੂਪ ਸੀ। ਕਿੰਨੀ ਦੇ? 15-20 ਦਿਨ। 15-20 ਦਿਨ।
ਇਹ ਜੀ ਭਾਈ ਗੁਲਾਮ ਮੁਹੱਦੀਨ ਦੇ ਬੇਟੇ ਆਪਣਾ ਤੁਹਾਨੂੰ ਗੁਲਾਮ ਮੁਹੱਦੀਨ ਸਾਹਿਬ ਵੀ ਦਿਖਾਉਂਦੇ ਆ ਕਿਉਂਕਿ ਹਲੇ ਕੈਮਰੇ ਤੇ ਨਹੀਂ ਆਏ। ਇਹਨਾਂ ਦਾ ਇਹ ਉਹਨਾਂ ਸ਼ੌਕ ਦੇ ਆ ਬੇਟੇ ਨੇ, ਬਿਲਕੁਲ ਸਹੀ ਗੱਲ ਆ। ਪਹਿਲੇ ਉਹ ਸੰਭਾਲਦੇ ਸੀ, ਹੁਣ ਇਹ ਸਾਹਮਣੇ ਇਹਨਾਂ ਦਾ ਸ਼ੌਕ। ਇਹਦਾ ਝੋਲਾ ਲਾਓ ਜੀ ਤੇਰਾ ਕਿਆ ਬੱਕਰੀ। ਤੁਹਾਡਾ ਨਾਮ ਕੀ ਬੇਟੇ? ਮੁਹੰਮਦ ਵੈਸ। ਮੁਹੰਮਦ ਵੈਸ ਸਾਹਿਬ ਆਪਣਾ ਫੋਨ ਨੰਬਰ ਇੱਕ ਵਾਰੀ ਸ਼ੇਅਰ ਕਰ ਦਿਓ। ਚਲੋ ਆਇਓ। 0311 0311 567 0311 7597 567 7597 567 ਠੀਕ ਹੋ ਬੱਕਰੀ ਬਚਾਈ ਆ ਇਹ ਠੀਕ ਹੋ ਗਿਆ। ਬੱਕਰੀ ਦੇ ਇਹ ਤੁਹਾਡੇ ਪਾਪਾ ਕੋ ਵੀ ਇਹੀ ਨੰਬਰ ਹੁੰਦਾ ਨਾ? ਨਹੀਂ ਹੋਏ ਉਹਨਾਂ ਦਾ ਵੀ ਨੰਬਰ ਬੋਲ ਦਿਓ ਜਰਾ। ਚਲੋ ਆਪ ਹੀ ਦੱਸ ਦੇਣਗੇ। ਠੀਕ ਹੋ ਗਿਆ। ਇਹ ਦੇਖੋ ਆਹ ਦੋਸਤੋ। ਕੰਮ ਜਿਹੜਾ ਨਾ ਬੱਕਰੀ ਆ ਵੇਖੋ ਕੰਮ। ਹਾਂਜੀ ਹਾਂਜੀ ਆ ਚੈੱਕ ਕਰੋ ਜੀ ਜਰਾ, ਬਾਹਰ ਨੂੰ ਕੱਢੋ ਹਵਾਨਾ ਥੋੜਾ ਇਧਰ ਨੂੰ। ਆ ਸਾੜੂ ਪੈ ਗਿਆ ਬੱਕਰੀ ਨੂੰ, ਹਾਂ ਬਿਮਾਰ ਹੋ ਗਈ ਬੱਕਰੀ ਨਾ, ਬਹੁਤ ਇਹਨੂੰ ਟੀਕਾ ਜਦੋਂ ਜੋੜ ਕੀਤੀ ਤੇ ਬੱਕਰੀ ਤੁਸੀਂ ਮੈਨੂੰ ਆਹ ਦੱਸੋ। ਇੱਧਰ ਵੇਖੋ ਨਾ ਚਲੋ ਹਾਂ ਬੱਕਰੀ ਦਾ ਮਾਸ਼ਾ ਕੀ ਬਾਤ ਆ। ਤੁਸੀਂ ਮੈਨੂੰ ਇੱਕ ਗੱਲ ਦੱਸੋ ਆਹ ਕਿ ਆ ਜਿਹੜਾ ਕੰਮ ਨਾ ਸਾੜੂ ਵਾਲਾ, ਇਹ ਹੋਰਾਂ ਵੀ ਕਈਆਂ ਦੋਸਤਾਂ ਨਾਲ ਹੋ ਜਾਂਦਾ, ਇਹਦਾ ਇਲਾਜ ਕੀ ਆ? ਲਾਜ ਇਹਦਾ ਇਦਾਂ ਹੀ ਆ, ਕੋਈ ਲਸਣ ਲੂਸਣ ਦੇ ਲਈਦਾ, ਕੋਈ ਮਿਰਚਾਂ ਪਕਾ ਕੇ, ਬਾਕੀ ਆਰਾ ਵਗੈਰਾ ਟੀਕੇ ਟੂਕੇ ਲਾ ਲਈਦੇ ਜਿਹੜੇ। ਮੇਰਾ ਮਤਲਬ ਗੱਲ ਕਰਨ ਦਾ ਇਹ 100% ਸਹੀ ਹੋਊਗਾ ਕਿ ਇਦਾਂ ਹੀ ਰਹੂਗਾ? ਨਹੀਂ ਅੱਲਾ ਦੇ ਹੁਕਮ ਨਾਲ ਹੋਊਗਾ ਸਾਨੂੰ ਹੋ ਜਾਏਗਾ ਇਨਸ਼ਾਅੱਲਾ। ਅੱਲਾ ਦੇਖ ਲਓ ਜੀ ਮਾਸ਼ਾਅੱਲਾ ਕਿਤੇ ਹਰ ਚੀਜ਼ ਦਾ ਇਲਾਜ ਆ। ਹਾਂ ਠੀਕ ਹੋ ਗਿਆ। ਕਹਿੰਦੇ ਗਾਂ ਬੱਕਰੀ ਗੱਭਣ ਹੋਏਗੀ ਤੇ ਫਿਰ ਠੀਕ ਹੋ ਜਾਏਗਾ। ਇਹ ਜਿਹੜੀ ਬੱਕਰੀ ਆ ਜੀ ਜੀ ਇਹ ਬੱਕਰੀ ਹੈ ਨਿੱਕੀ ਜੀ ਆ ਇਹ। ਹਾਂਜੀ ਹਾਂਜੀ ਬਾਰੇ ਦਾ ਕੰਮ ਕਿਤੇ ਬੱਕਰੀ ਸੂਈ ਨਾ ਕਿਤੇ ਟੁੱਕੀ ਦੁਬਾਰਾ, ਅੱਛਾ ਫੇਰ ਇਹਦੀ ਕਿਤੇ ਆਦਾ ਨੰਬਰ ਦੇ ਆ, ਤੁਸੀਂ ਵੀਡੀਓ ਬਣਾ। ਮੈਂ ਤੁਹਾਨੂੰ ਨੰਬਰ ਦੇ ਕੇ ਜਾਊਂਗਾ ਆਪਣਾ, ਤੁਸੀਂ ਜਦੋਂ ਹੁਕਮ ਕਰਨਾ ਮੈਂ ਹਾਜ਼ਰ ਆਂ। ਅਸੀਂ ਤਾਂ ਸ਼ੌਕੀਨ ਬੰਦੇ ਆ। ਇਹ ਬੱਕਰੀ ਜਿਹੜੀ ਆ ਇੱਥੇ ਤੇ ਇਹਦਾ ਚੱਡਾ ਹੁੰਦਾ ਮਾਸ਼ਾਅੱਲਾ। ਇੱਧਰ ਦਿਖਾ ਪੁੱਤਰ। 8 ਦਿਨ ਬੱਕਰੀ ਕਹਿੰਦੇ ਐਡਾ ਚੱਡਾ ਹੁੰਦਾ ਇਸ ਬੱਕਰੀ ਦਾ। 8-10 ਦਿਨ ਬੱਕਰੀ ਉਹ ਤੁਰ ਨਹੀਂ ਹੁੰਦਾ ਇਹਦੇ ਕੋਲ। ਇਹ ਜਿਹੜਾ ਹੁਣ ਬੱਕਰੀ ਦਾ ਆਹੀ ਕੰਮ ਨਾ ਆ ਵੇਖ ਨਾ, ਬੱਕਰੀ ਹੁਣ ਸਵੇਰੇ ਚੋਈ ਆ, ਆ ਥਣ ਸਹੀ ਆ ਤੇ ਵੇਖ ਲਓ ਸ਼ਾਮ ਤਾਈਂ ਇਦਾਂ ਹੀ ਨਾ ਵੀ ਜਿੱਦਾਂ ਨਾ 2 ਦਿਨ ਹੋ ਗਏ ਚੋਈ ਨਹੀਂ। ਬਿਲਕੁਲ ਸਹੀ ਹੈ, ਬਿਲਕੁਲ ਠੀਕ ਹੈ। ਅਸੀਂ ਨਹੀਂ ਕਦੀ ਬੱਕਰੀ ਨਹੀਂ। ਤੁਹਾਡਾ ਵੀ ਨੰਬਰ ਹੈਗਾ, ਫੋਨ ਨੰਬਰ ਤੁਹਾਡੇ ਕੋਲ ਆਪਣਾ ਹੈਗਾ ਸਰ? ਇਹੀ ਆ ਨੰਬਰ ਇਹਦਾ। ਅੱਛਾ ਇਹੀ ਹੈ, ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਬੱਕਰੀ ਸਿੰਘੀ ਵਾਲਾ ਇਦਾਂ ਦਾ ਬਦਾਮ ਹੁੰਦੇ। ਮਾਸ਼ਾਅੱਲਾ ਮਾਸ਼ਾਅੱਲਾ। ਅੱਲਾਹ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਜਾਨਵਰ ਵੇਖ ਕੇ ਦਿਲ ਖੁਸ਼ ਹੋ ਗਿਆ ਮਾਸ਼ਾਅੱਲਾ ਕਿ ਵਾਕਈ ਜਾਨਵਰ ਆ। ਭਾਈ ਅਸਲਮ ਆ ਪੁੱਤਰ ਸ਼ੇਰਾ ਪ੍ਰਿੰਟ ਫੜ ਹਾਂ ਬੱਕਰੀ ਆ ਜਿਹੜੀ ਆ ਬੱਕਰੀ ਹੈ ਬੱਕਰਾ ਆ ਇਧਰ ਆ ਪੁੱਤਰ। ਦੋਸਤੋ ਆ ਦੇਖੋ ਆ ਵੀ ਜਰਾ ਬੈਠੀ ਹੋਈ ਬੜੀ ਪਿਆਰੀ ਲੱਗਦੀ ਪਈ ਸੀ। ਹਾਂ ਇਹ ਜਿਹੜੀਆਂ ਪੱਠਾਂ ਇੱਕ ਕਾਲੀ ਤੇ ਇੱਕ ਲਾਲ ਇੱਥੇ ਵਿਖਾਈਆਂ, ਹਾਂ ਇਹ ਉਹਨਾਂ ਦੀ ਮਾਂ ਵਾ। ਇਹਨਾਂ ਦੇ 2 ਜਿਹੜੇ ਬੱਚੇ ਸੀ ਨਾ ਵੇਚੇ ਆ ਤੇ ਬੜੇ ਚੰਗੇ ਬੱਕਰੇ ਸੀ ਤੇ ਬੰਦੇ ਧੱਕੇ ਨਾਲ ਹੀ ਲੈ ਗਿਆ। ਅੱਛਾ 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 ਫੈਸਲਾਬਾਦ ਦਾ ਅੱਗੇ ਰੱਖਿਆ ਸੀ, ਬਰੀਡਰ ਦਾ ਰੱਖਣਾ ਹੀ ਘਰੇ ਸੀ। ਹੈ ਰਾਣਾ ਸਣੀ ਲੈ ਗਿਆ ਛੇਲਾ ਦਾ। ਕਿੱਥੋਂ ਦਾ ਵਾ ਉਹ? ਮਨ ਸ਼ੱਕ ਬੱਕਰੀ ਰਾਣਾ ਸਣੀ ਕਿੱਥੋਂ ਦਾ ਵਾ? ਫੈਸਲਾਬਾਦ ਦਾ। ਫੈਸਲਾਬਾਦ ਦਾ ਠੀਕ ਹੋ ਗਿਆ, ਠੀਕ ਹੋ ਗਿਆ। ਉਹ ਧੱਕੇ ਨਾਲ ਹੀ ਲੈ ਜਾਂਦਾ ਰਿਹਾ। ਸੋਹਣਾ ਬਹੁਤ ਬੱਚੇ ਤੇ ਕੰਨਾਂ ਵਾਲੇ ਬੱਚੇ ਜੰਮਦੀ ਜਿਹੜਾ ਸ਼ੌਕੀਨ ਬੰਦਾ ਨਾ ਯਾਰ, ਉਹ ਜਾਨਵਰ ਨੂੰ ਉਹਨੂੰ ਕਿਤੇ ਟੱਕਰ ਜਾਵੇ ਨਾ, ਜਾਨਵਰ ਚੰਗਾ ਜਾਂ ਬੱਚਾ ਛਲਾਰੂ ਟੱਕਰ ਜਾਵੇ, ਉਹ ਨਹੀਂ ਛੱਡਦੇ ਹੈਗੇ, ਉਹ ਲੈ ਜਾਂਦੇ ਜਿਹੜੇ ਸ਼ੌਕੀਨ ਆ। ਬਹੁਤ ਨਸਲੀ ਉਹ ਫਿਰ 10-20 ਹਜ਼ਾਰ ਨਹੀਂ ਵੇਖਦੇ ਹੈਗੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਆ ਜਿਹੜੀ ਉਹ ਪੱਠ ਜਿਹੜੀ ਆ ਜਿਹੜੀ ਬੱਕਾ ਪੱਠ ਨਾ ਉਰਲੀ ਇਹਦੀ ਧੀ ਆ। ਆ ਦੋਵੇਂ ਹੀ ਅੱਛਾ ਦੋਵੇਂ ਹੀ ਇਹਦੀਆਂ ਧੀਆਂ। ਕੀ ਬਾਤ ਆ ਦੋਸਤੋ। ਦੇਖੋ ਕਿੱਡੀ ਜਾਨਵਰ ਤੁਹਾਨੂੰ ਨਥਾਰ ਕੇ ਬੰਦਾ ਦਿਖਾ ਰਿਹਾ। ਇਸ ਬੰਦੇ ਦੀ ਮਿਹਨਤ ਨੂੰ ਮੈਂ ਦਾਤ ਦਵਾਂਗਾ। ਜਿਹੜਾ ਵੀ ਜਾਨਵਰ ਦਿਖਾਉਂਦਾ ਉਹਦੀ ਨਾਲ ਅਗਲੀ ਪਿਛਲੀ ਗੱਲ ਜ਼ਰੂਰ ਦੱਸਦਾ ਵਾ। ਆ ਧੀਆਂ ਦੋਵੇਂ ਇਹਦੀਆਂ ਅੱਗੜ ਪਿਛੜ ਦੀਆਂ। ਆ ਦੋਸਤੋ ਚੈੱਕ ਕਰ ਲਓ ਦੋਵੇਂ ਜਾਨਵਰ। ਇਹ ਆ ਦੇਖੋ ਇਹ ਦੋਵੇਂ ਹੀ ਜਾਨਵਰ ਇਹਦੀਆਂ ਧੀਆਂ ਵਾ। ਆ ਜਿਹੜੀ ਆਪਾਂ ਸ਼ੇਰੀ ਦਿਖਾਈ ਆ ਪਹਿਲੇ ਤੁਹਾਨੂੰ। ਅੱਛਾ ਉਹ ਤੇ ਮੈਨੂੰ ਸੂਈ ਹੋਈ ਲੱਗਦੀ ਆ। ਸੁਬਾ ਸੂਈ ਆ ਤੇ ਆ ਵੀ ਆ 2 ਸੂਈ ਉਹ ਸੁਬਾ ਸੂਈ। ਹਾਂ ਬੱਕਰੀਆਂ ਸਹੀ ਹੋਇਆ। ਇਹ ਇਹਨਾਂ ਦੀ ਮਾਂ ਵਾ। ਉਹ ਦੋਵੇਂ ਹੀ ਇਹਦੀਆਂ ਧੀਆਂ। ਬਿਲਕੁਲ ਠੀਕ ਹੋ ਗਿਆ, ਬਿਲਕੁਲ ਠੀਕ ਹੋ ਗਿਆ। ਦੋਵੇਂ ਇਹਦੀਆਂ ਧੀਆਂ ਵਾ। ਇਹਦੀਆਂ ਧੀਆਂ ਦੋਵੇਂ ਠੀਕ ਹੋ ਗਿਆ। ਤੇ ਆਪਣੇ ਕੋਲ ਜਿਹੜਾ ਬਰੀਡਰ ਅਸਲਮ ਵਾਲਾ ਤੁਸੀਂ ਸਾਨੂੰ ਦਿਖਾਇਆ ਵਾ, ਬਰੀਡਰ ਇਸ ਤੋਂ ਇਲਾਵਾ ਵੀ ਕੋਈ ਹੈਗੇ ਕਿ ਇਹ ਹੀ ਹੈ ਬਰੀਡਰ? ਬੱਕਰਾ ਬਹੁਤ ਚੰਗਾ ਸੀਗਾ, ਕੱਕੇ ਰੰਗ ਦਾ। ਇਹਦਾ ਸਕਾ ਹੀ ਭਰਾ ਸੀ ਆ ਪੱਠ ਦਾ। ਅੱਛਾ ਆ ਜਿਹੜੀ ਉਰੇ ਖੜੀ ਆ ਇਹਦਾ ਸੀਗਾ ਕਿ ਦੂਜੀ ਪੱਠ ਦਾ ਸੀ? ਉਹ ਲਾਲ ਪੱਠ ਦੂਜੀ ਦਾ ਵਾ, ਉਹ ਵੀ ਪੱਠ ਵੇਚੀ ਆ। ਅੱਛਾ ਉਹ ਸਕਾ ਭਰਾ ਸੀ ਉਹਦਾ, ਤੇ ਉਹ ਰੱਖਿਆ ਸੀਗਾ ਤੇ ਉਹ ਬੰਦੇ ਆ ਗਏ ਇੱਕ ਦਿਨ, ਉਹ ਹਟੇ ਹੀ ਨਹੀਂ ਲਿਆਣੋ। ਕਹਿੰਦੇ ਸਾਨੂੰ ਇੱਕ ਤੇ ਦਿਓ ਨਾ। ਹਾਂ ਉਹ ਫਿਰ ਉਹ ਭਾਈ ਮਹੀਦੀ ਨੇ ਫਿਰ ਉਹ ਦੇ ਦਿੱਤਾ। ਠੀਕ ਹੋ ਗਿਆ, ਠੀਕ ਹੋ ਗਿਆ। ਉਹ ਰੱਖਿਆ ਸੀ ਬੱਕਰਾ, ਉਹ ਕੱਕੇ ਬੱਕਰੇ ਦਾ ਪੁੱਤ ਸੀਗਾ। ਹਾਂ ਜਿਹੜਾ ਮੱਟੂ ਲਾ ਕੇ ਗਿਆ ਸੀ 6 ਲੱਖ ਰੁਪਇਆ ਹਾਂ। ਬੱਕਰੇ ਦਾ। ਮੈਨੂੰ ਮੈਂ ਬੱਕਰਾ ਨਹੀਂ ਦਿੱਤਾ ਤੇ ਮਗਰੋਂ ਫਿਰ ਸਹੀ। ਇੱਧਰ ਆ ਜਾਓ, ਬੱਕਰੀਆਂ ਦੇ ਵਿੱਚ ਆ ਜਾਓ, ਇੱਧਰ ਆ ਜਾਓ। ਅੱਛਾ ਕੈਮਰਾ ਇੱਧਰ ਨਹੀਂ ਰੱਖ ਅਬਦੁੱਲਾ, ਜਾਨਵਰਾਂ ਲਈ ਜ਼ਿਆਦਾ ਹੋਰ ਵੀ ਜਾਨਵਰ ਨਜ਼ਰ ਆ ਜਾਂਦੇ ਫਿਰ ਲੋਕਾਂ ਨੂੰ। ਉਹ ਬੱਕਰਾ ਨਾ ਇਦਾਂ ਮਾੜਾ ਮੱਥੇ ਤੋਂ ਫੁੱਲੀ ਰੱਖਦਾ ਸੀਗਾ। ਜਿਹੜਾ ਬੰਦਾ ਲੈ ਗਿਆ ਧੱਕੇ ਨਾਲ ਤੁਹਾਡੇ। ਚੌਗਾ ਸੀ ਮੂੰਹ ਅੱਛਾ ਤੇ 40 ਤੇ 6 ਇੰਚ ਕੱਦ ਸੀ ਉਹਦਾ। 46 ਇੰਚ 46 ਇੰਚ ਹਾਂ ਚੌਗਾ ਸੀ ਮੂੰਹ ਬੱਕਰਾ। ਸਹੀ ਸਹੀ ਸਹੀ। ਭਾਈ ਅਸਲਮ ਮੂਰੇ ਆਇਓ, ਮੈਨੂੰ ਇੱਕ ਗੱਲ ਯਾਦ ਆ ਗਈ। ਇੱਕ ਤੁਸੀਂ ਜਾਨਵਰ ਦੀ ਗੱਲ ਕਰਦੇ ਪਏ ਸੀ ਘਰ ਬੈਠੇ, ਜਿਹਦਾ ਕੱਦ 48 ਇੰਚ ਸੀਗਾ। ਉਹ ਬੱਕਰੇ ਦਾ ਦੱਸਿਆ ਤੁਹਾਨੂੰ। ਹਾਂ ਉਹ ਦੱਸਿਓ ਜਰਾ ਕਿਹੜਾ ਬੱਕਰਾ ਵਾ, ਇੱਧਰ ਆਇਓ। ਉਸੇ ਬੱਕਰੇ ਦਾ ਜਿਹੜਾ ਉਸ ਪਿਓ ਬੱਕਰੇ ਦਾ ਪਿਓ ਜਿਹੜਾ ਤੁਹਾਨੂੰ ਦੱਸਿਆ ਵਾ। ਆ ਜਿਹੜਾ ਹੁਣ ਤੁਸੀਂ ਬੱਕਰਾ ਆ ਇਹਨਾਂ ਨੂੰ ਆਪਾਂ ਦਿਖਾ ਕੇ ਹਟੇ ਮੋਟੀਆਂ ਲੱਤਾਂ ਵਾਲਾ। ਨਹੀਂ ਉਹ ਆਪਣੀ ਬੱਕਰੀ ਦਾ ਵਾ। ਦੂਸਰਾ ਬੱਕਰਾ ਜਿਹੜਾ ਦਿਖਾਇਆ ਦੂਜਾ
ਅੱਛਾ ਜਿਹੜਾ ਦੱਸ ਕੇ ਟੇਮ ਜਿਹੜੇ ਕਿਹੜੇ ਆ ਸਾਹਮਣੇ ਇਹ ਠਹਿਰ ਜਾ ਇੱਕ ਮਿੰਟ ਠਹਿਰ ਜਾ। ਅੱਛਾ ਆਹ ਵਾਲਾ ਠੀਕ ਹੋ ਗਿਆ ਆ ਦੋਸਤੋ ਜਿਹੜਾ ਅੱਗੇ ਤੁਹਾਨੂੰ ਲਾਲ ਡੱਬਾ ਦਿਖਾਇਆ ਨਾ ਜਿਹੜਾ ਥੋੜਾ ਜਿਹਾ ਸਮਾਰਟ ਬੱਕਰਾ ਸੀਗਾ ਤੇ ਉਹਦਾ ਪਿਓ ਦੀ ਕੱਦ 48 ਇੰਚ ਉਹ ਕਿੱਥੇ ਹੈ ਕਿੱਥੇ ਖੜਾ ਵਾ ਇਸ ਟਾਈਮ ਜਾਂਦੇ ਆ ਗਿਆ ਜੀ ਇੱਥੇ ਉੱਥੇ ਆ 66 ਚ ਰਾਜ ਹੀ ਆ ਟੱਕਰ ਪਊਗਾ ਆਪਾਂ ਨੂੰ ਸ਼ਾਇਦ ਟੱਕਰ ਜੇ ਦੋਸਤੋ ਇਹ ਨਾ ਇਸ ਤੋਂ ਪਿਛਲਾ ਪਿੰਡ ਆ 66 ਚੱਕ ਸਾਡੀ ਕੋਸ਼ਿਸ਼ ਹੋਏਗੀ ਅਸੀਂ ਜਾਂਦੇ ਨਾ ਅਸੀਂ ਰਸਤੇ 'ਚ ਹੀ ਆਣਾ ਉਹ ਤੇ ਅਸੀਂ ਜਾਂਦੇ ਤੁਹਾਨੂੰ ਜਿਹੜਾ 48 ਇੰਚ ਵਾਲਾ ਬੱਕਰਾ ਭਾਈ ਨੇ ਦੱਸਿਆ ਨਾ ਤੁਹਾਨੂੰ ਸਬੂਤ ਦੇ ਤੌਰ ਤੇ ਦਿਖਾਣਾ ਕਿ ਯਾਰ ਵੇਖੋ ਬੰਦੇ ਫੜਾਂ ਤਾਂ ਨਹੀਂ ਮਾਰਦੇ ਕਿ ਵਾਕਈ ਜਾਨਵਰ ਹੈ ਕਿ ਨਹੀਂ ਹੈ ਇਸ ਕਰਕੇ ਤੁਹਾਨੂੰ ਦਿਖਾਣਾ ਹਾਂ ਝੂਠ ਝਾਟ ਕੋਈ ਨਹੀਂ ਹੈਗਾ ਹਾਂ, ਸਾਹਮਣੇ ਹੀ ਆ ਜੋ ਵੀ ਬਿਲਕੁਲ ਸਹੀ ਗੱਲ ਕੋਈ ਬੱਕਰੀ ਵੀ ਥੱਲੋਂ ਡੱਕੀ ਅਸੀਂ ਬਿਲਕੁਲ ਸਹੀ ਗੱਲ ਸਾਰੀਆਂ ਬੱਕਰੀਆਂ ਚੋਈਆਂ ਹੁੰਦੀਆਂ ਸਵੇਰ ਨੂੰ ਚੋਣੀਆਂ ਫਿਰ ਚੋਣੀਆਂ ਦੋਵੇਂ ਟਾਈਮ ਆ ਸਵੇਰ ਨੂੰ ਵੀ ਸ਼ਾਮ ਨੂੰ ਇਹ ਡੱਕਾ ਲਾ ਕੇ ਖਾਣ ਬਣਾਏ ਬਿਲਕੁਲ ਬੱਕਰੀਆਂ ਸਹੀ ਜਿਹੜੀ ਇਹ ਗਾਹਕ ਨੂੰ ਨਹੀਂ ਵਿਡੀਕ ਦੇ ਕੇ ਡੱਕਾ ਲਾਇਆ ਗਾਹਕ ਨੇ ਆਉਣਾ ਭਾਈ ਗੁਲਾਮਦੀਨ ਤੁਹਾਨੂੰ ਥੋੜੀ ਜਿਹੀ ਤਕਲੀਫ ਦੇਣੀ ਹੁਣ ਮੈਨੂੰ ਪਤਾ ਤੁਹਾਡੀ ਜਰਾ ਸਿਹਤ ਥੋੜਾ ਤੁਹਾਨੂੰ ਹੈ ਵਾ ਤੇ ਤੁਸੀਂ ਜਰਾ 2 ਮਿੰਟ ਵਾਸਤੇ ਉਰੇ ਆਣਾ ਵਾ ਇੱਥੇ ਖਲੋ ਕੇ ਨਹੀਂ ਉਰੇ ਆਓ ਜਰਾ ਤੁਹਾਡੇ ਨਾਲ ਵੀ ਗੱਪਸ਼ਪ ਕਰਨੀ ਹੈ ਉਰੇ ਆਓ ਇਦਾਂ ਨਹੀਂ ਭਾਈ ਅਸਲਮ ਤੁਸੀਂ ਵੀ ਆਓ ਆਪਾਂ ਸਾਰਿਆਂ ਨੇ ਗੱਪਸ਼ਪ ਕਰਨੀ ਪੂਰੀ ਆ ਕਾਕੇ ਤੂੰ ਵੀ ਆਜੋ ਇੱਧਰ ਆਜੋ ਹਾਂ ਇਹ ਇੱਥੇ ਆਜੋ ਇੱਧਰ ਛਾਵੇਂ ਆਜੋ ਤੇ ਅਬਦੁੱਲਾ ਤੂੰ ਇੱਧਰ ਆ ਜਾ ਕੈਮਰਾ ਲੈ ਕੇ ਪੁੱਤਰ ਪਿੱਛੋਂ ਜਾਨਵਰ ਵੀ ਨਜ਼ਰ ਆਉਂਦੇ ਰਹਿਣਗੇ ਨਾ ਫਿਰ ਲੋਕ ਜਰਾ ਖੁਸ਼ ਹੋ ਕੇ ਗੱਲਬਾਤ ਵੀ ਸੁਣ ਲੈਂਦੇ ਆ अस्सलाम वालेकुम रहमतुल्लाह इधर जरा देखियो कैमरे वाल जी अस्सलाम वालेकुम जी ਇਹ ਭਾਈ ਗੁਲਾਮ ਮਹੀਉਦੀਨ ਸਾਹਿਬ ਨੇ ਜਿਨ੍ਹਾਂ ਦਾ ਬੇਟਾ ਅੱਗੇ ਤੁਹਾਨੂੰ ਆਪਣਾ ਨੰਬਰ ਵੀ ਦੇ ਕੇ ਗਿਆ ਵਾ ਇਹ ਸਾਰਾ ਸ਼ੌਕ ਉਹ ਹੀ ਕਰਦਾ ਪਿਆ ਵਾ ਇਹ ਇਸ ਟਾਈਮ ਖਲੀਫਾ ਬਣ ਗਏ ਸਮਝ ਲਓ ਸੁਪਰਵੀਜ਼ਨ ਕਰਦੇ ਮੰਜੇ ਤੇ ਬਹਿ ਕੇ ਹੁਕਮ ਚਲਾਉਂਦੇ ਬਸ ਤੇ ਬਾਕੀ ਅੱਲਾ ਖੈਰ ਰੱਖਿਆ ਸਾਰਾ ਮੇਲਾ ਇਹਨਾਂ ਦਾ ਹੀ ਲੱਗਾ ਹੋਇਆ ਵਾ ਛੋਟਾ ਭਾਈ ਸੀ ਜਿਹੜਾ ਤੁਹਾਨੂੰ ਅੱਗੇ ਤਾਰਫ ਕਰਵਾਉਂਦਾ ਹਟਿਆ ਜਾਨਵਰਾਂ ਦਾ ਤੇ ਭਾਈ ਗੁਲਾਮ ਮਹੀਉਦੀਨ ਆਪਣਾ ਨੰਬਰ ਵੀ ਦੇ ਦਿਓ ਜਰਾ 0370 0370 6434 6434 114 114 ਦੋਸਤੋ ਇੱਕ ਮੈਂ ਛੋਟੀ ਜੀ ਗੱਲ ਕਰਨੀ ਚਾਹਾਂਗਾ ਜਿਹੜਾ ਨਾ ਇੱਥੇ ਹੁਣ ਅਸੀਂ ਆ ਵੀਡੀਓ ਬਣਾਈ ਦੀ ਆ ਨਾ ਇਹ ਮੰਡੀਆਂ ਦੇ ਵਰਗੀ ਵੀਡੀਓ ਨਹੀਂ ਹੁੰਦੀ ਸਾਡੀ ਇਹ ਘਰੇਲੂ ਵੀਡੀਓ ਹੁੰਦੀ ਆ ਸਾਡੀ ਪਰਸਨਲ ਤਲਕ ਵਾਲੀ ਵੀਡੀਓ ਹੁੰਦੀ ਆ ਅਸੀਂ ਉਹਨਾਂ ਬੰਦਿਆਂ ਕੋਲ ਜਾਈਦਾ ਜਿਨ੍ਹਾਂ ਤੇ ਸਾਨੂੰ ਤਬਾਰ ਹੁੰਦਾ ਜਿਹੜੇ ਬੰਦੇ ਖਰੇ ਹੁੰਦੇ ਆ ਅਸੀਂ ਐਵੇਂ ਸਾਰੀ ਬੰਦੇ ਦੀ ਵੀਡੀਓ ਚੁੱਕ ਕੇ ਨਹੀਂ ਲਾਈਦੀ ਹੈਗੀ ਇਹ ਭਾਈ ਗੁਲਾਮ ਮਹੀਉਦੀਨ ਸਾਹਿਬ ਜਿਹੜੇ ਨਾ ਸ਼ੌਕ ਵਾਲੇ ਬੰਦੇ ਆ ਤੇ ਇਹਨਾਂ ਨੇ ਮੈਨੂੰ 1-2 ਵਾਕਿਆ ਸੁਣਾਏ ਆ ਮੈਂ ਕਹਾਂਗਾ ਇਹਨਾਂ ਨੂੰ ਕਿ ਇੱਥੇ ਵੀਡੀਓ ਦੇ ਵਿੱਚੋਂ ਗੱਲ ਸ਼ੇਅਰ ਕਰਨ ਤੁਹਾਨੂੰ ਮੈਂ ਸਿਰਫ ਇਹਨਾਂ ਦੇ ਕਹਿ ਲੋ ਕਿ ਇਮਾਨਦਾਰੀ ਦੀ ਗੱਲ ਦੱਸਣ ਲੱਗਾ ਇੱਕ ਜਿਹੜੀਆਂ ਅੱਗੇ ਮੈਨੂੰ ਇਹ ਦੱਸਦੇ ਹਟੇ ਆ ਗੱਲਾਂ ਔਰ ਜਿੱਥੇ ਵੀ ਤੁਸੀਂ ਜਾਓਗੇ ਨਾ ਪਿੰਡ ਥਾਂ ਦੇ ਇਲਾਕੇ 'ਚ ਖਾਸ ਤੌਰ ਤੇ ਸਾਡੇ ਵਰਗੇ ਜਿਹੜੇ ਸ਼ਹਿਰੀ ਆ ਨਾ ਉਹ ਤੇ ਜਨਾਬ ਕਹਿ ਲੋ ਕਿ ਗੱਲ ਤੋਂ ਬਦਲ ਵੀ ਜਾਂਦੇ ਆ ਲੇਕਿਨ ਇਹ ਜਿਹੜੇ ਖਾਸ ਤੌਰ ਤੇ ਦਿਹਾਤੀ ਲੋਕ ਹੁੰਦੇ ਨਾ ਆਪਣੀ ਗੱਲ ਦੇ ਬੜੇ ਭੁੱਖੇ ਹੁੰਦੇ ਆ ਆਪਣੀ ਜ਼ੁਬਾਨ ਦੇ ਬੜੇ ਭੁੱਖੇ ਹੁੰਦੇ ਆ ਗੱਲ ਤੇ ਪਹਿਰਾ ਦੇਣ ਵਾਲੇ ਬੰਦੇ ਹੁੰਦੇ ਆ ਇਹਨਾਂ ਨੇ ਮੈਨੂੰ ਅੱਗੇ 1-2 ਵਾਕਿਆ ਸੁਣਾਏ ਆ ਤੇ ਮੈਂ ਬੜਾ ਮੁਤਾਸਰ ਹੋਇਆ ਵਾਂ ਉਹ ਵਾਕਿਆ ਤੇ ਆਪਣੇ ਮੂੰਹ ਹੀ ਤੁਹਾਨੂੰ ਦੱਸਣਗੇ ਕਿ ਕੀ ਵਾਕਿਆਤ ਇਹਨਾਂ ਨੇ ਸੁਣਾਏ ਜਾਨਵਰ ਦਿੱਤੇ ਕੁਛ ਇਹਨਾਂ ਕੋ ਲੋਕ ਬਿਆਨਾਂ ਦੇ ਕੇ ਛੱਡ ਗਏ ਫਿਰ ਉਹ ਜਾਨਵਰ ਕੁਝ ਜ਼ਾਇਆ ਹੋ ਗਏ 1-2 ਵਿੱਚੋਂ ਫਿਰ ਇਹਨਾਂ ਨੇ ਪੈਸੇ ਲਏ ਨਹੀਂ ਲਏ ਉਹ ਤੁਹਾਨੂੰ ਆਪਣੇ ਮੂੰਹ ਇਹ ਗੱਲਾਂ ਦੱਸਣਗੇ ਤੁਹਾਨੂੰ ਲੱਗ ਜੂਗਾ ਪਤਾ ਕਿ ਯਾਰ ਇਹ ਬੰਦਾ ਵਾਕਈ ਗੱਲ ਸਹੀ ਕਰਦਾ ਪਿਆ ਜਾਂ ਨਹੀਂ ਕਰਦਾ ਪਿਆ ਭਾਈ ਉਹ ਜ਼ਰਾ ਮਾੜੇ 2-3 ਵਾਕਿਆ ਸ਼ੇਅਰ ਕਰੋ ਜਿਹੜੇ ਅੱਗੇ ਸਾਨੂੰ ਤੁਸੀਂ ਘਰ ਸੁਣਾਏ ਤੁਸੀਂ 2 ਪੱਠਾਂ ਸਾਡੇ ਕੋਲ ਲਈਆਂ ਸੀ ਜੀ ਅੱਛਾ 2 ਲੱਖ ਦੀਆਂ ਲਈਆਂ ਸੀ ਅੱਛਾ ਤੇ ਕਾਫੀ ਟਾਈਮ ਲੰਘ ਗਿਆ ਕੋਈ 2 ਮਹੀਨੇ ਨਾ ਲੰਘੇ ਤੇ ਮੈਂ ਕਿਹਾ ਪੱਠਾਂ ਨੇ ਯਾਰ ਲੈ ਜਾਓ ਪੱਠਾ ਲੈ ਜਾਓ ਕੋਈ ਆਪਣੇ ਵਾਧਾ ਘਾਟਾ ਹੋ ਜਾਂਦਾ ਠੀਕ ਆ ਉਹ ਲਗਾਇਆ ਨਹੀਂ ਇੱਕ ਪੱਠ ਵੇ ਲਾਲ ਹੋ ਗਈ ਲਾਲ ਹੋ ਗਈ ਠੀਕ ਹੋ ਗਿਆ ਤੇ ਮੈਂ ਕਿਹਾ ਦੂਸਰੀ ਉਹ ਕਿੰਨੇ ਕਿੰਨੇ ਦੀ ਦੀਆਂ ਮੁੱਕੀਆਂ ਸੀਗੀਆਂ ਉਹ 2 ਲੱਖ ਦੀਆਂ ਸੀ 2 ਲੱਖ ਦੀਆਂ 2 ਪੱਠਾਂ ਮੁੱਕੀਆਂ ਤੇ ਇੱਕ ਪੱਠ ਘਰ ਬੈਠੀ ਲਾਲ ਹੋ ਗਈ ਸਿਰਫ ਉਹਨਾਂ ਦਾ ਟੋਕਨ ਬਿਆਨਾ ਆਇਆ ਹਾਂਜੀ ਇਦਾਂ ਹੀ ਆ ਹਾਂਜੀ ਅੱਛਾ ਮੈਂ ਕਿਹਾ ਦੂਸਰੀ ਕਿੰਨੇ ਦੀ ਵੇਚੀ ਉਹ ਕਹਿੰਦੇ ਵੀ 120 ਦੀ ਵੇਚੀ ਮੈਂ ਕਿਹਾ 120 ਮੈਨੂੰ ਦੇ ਦਿਓ ਹਾਂ ਤੇ ਬਸ ਸਹੀ ਹੈ ਤੁਸੀਂ ਜਿਹੜੀ ਮਰ ਗਈ ਉਹਦੇ ਪੈਸੇ ਨਹੀਂ ਲੈਣ ਛੱਡ ਕੀ ਬਾਤ ਆ ਕੀ ਦੋਸਤੋ ਆ ਦੇਖੋ ਮੇਰੀ ਗੱਲ ਸੁਣੋ ਇੱਕ ਜਦੋਂ ਜ਼ੁਬਾਨ ਹੋ ਜਾਂਦੀ ਨੇ ਬੰਦੇ ਦੀ ਫਿਰ ਇਹ ਸੰਗੀ ਤੇ ਗੁੱਠਾ ਰੱਖ ਕੇ ਵੀ ਪੈਸੇ ਲੈ ਸਕਦੇ ਸੀ ਵੀ ਯਾਰ ਤੇਰਾ ਸਾਡਾ ਸੌਦਾ ਹੋ ਉਹ ਗਿਆ ਆਪ ਕਹਿੰਦਾ ਸੀ ਬੰਦਾ ਪੈਸੇ ਦੇਣੇ ਆ। ਪੈਸੇ ਮੈਂ ਕਿਹਾ ਨਹੀਂ ਯਾਰ ਤੈਨੂੰ ਛੱਡੇ ਪੈਸੇ ਹਾਂ ਇਹ ਚੰਗੇ ਬੰਦੇ ਦੀ ਦੋਸਤੋ ਇਹ ਨਿਸ਼ਾਨੀ ਹੁੰਦੀ ਆ ਮਤਲਬ ਤੁਹਾਡੇ ਨਾਲ ਗੱਲ ਕਰਨ ਦਾ ਇਹ ਆ ਕਿ ਆ ਤੁਹਾਨੂੰ ਜਿਹੜੇ ਜਾਨਵਰ ਦਿਖਾਏ ਸਿਰਫ ਤੁਹਾਨੂੰ ਇਹ ਗੱਲ ਇਸ ਕਰਕੇ ਸੁਣਾਈ ਹੈ ਜਾਨਵਰ ਜਿੰਨੇ ਵੀ ਤੁਸੀਂ ਦੇਖ ਰਹੇ ਪਏ ਹੋ ਨਾ ਇਹਨਾਂ 'ਚ ਤੁਹਾਨੂੰ ਕੋਈ ਜਾਨਵਰ ਪਸੰਦ ਆਂਦਾ ਨਾ ਅਗਰ ਇਹ ਤੁਹਾਨੂੰ ਫਰਜ਼ ਕਰੋ ਜਾਨਵਰ ਦਿੰਦੇ ਕਹਿੰਦੇ ਜੀ ਇਹ ਲੈ ਲਓ ਜੀ ਸਾਡੇ ਕੋਲ 5 ਲੱਖ ਦਾ ਵਾ ਉਹ 5 ਲੱਖ ਦਾ ਹੋਊਗਾ ਤੇ ਤੁਹਾਡੇ ਕੋਲ 5 ਲੱਖ ਮੰਗਣਾ ਇਹਨਾਂ ਨੇ ਐਵੇਂ ਨਹੀਂ ਕਹਿ ਦੇਣਾ ਯਾਰ ਇਹ ਬੰਦਾ ਆਇਆ ਵਾ ਇਹਨੇ ਕੱਪੜੇ ਪਾਏ ਆ ਗੱਡੀ ਤੋਂ ਲੱਥਾ ਵਾ ਤੇ ਇਹਦੀ ਛਿੱਲ ਪੱਟ ਤੇ ਇਦਾਂ ਦੇ ਬੰਦੇ ਨਹੀਂ ਹੈਗੇ ਇੱਕ ਜਾਨਵਰ 20,000 ਦਾ ਉਹਦਾ ਤੁਹਾਡੇ ਕੋਲੋਂ 21 ਨਹੀਂ ਮੰਗਣਗੇ 20 ਮੰਗਣਗੇ ਮਤਲਬ ਗੱਲ ਕਰਨ ਦਾ ਹੈ ਕਿ ਤੁਸੀਂ ਇਹਨਾਂ ਕੋਈ ਜਾਨਵਰ ਲੈ ਕੇ ਜਾਂਦੇ ਹੋ ਉਹਦੀ ਨਸਲ ਅਗਲਾ ਪਿਛਲਾ ਤੁਸੀਂ ਸਾਰਾ ਕੁਝ ਜਾਣਦੇ ਹੋ ਤੁਸੀਂ ਕਿਸੇ ਕਦਰਦਾਨ ਕੋ ਉਹਦਾ ਮੁੱਲ ਲਵਾਓਗੇ ਉਹ ਬੰਦਾ ਕਹੇਗਾ ਲੈ ਯਾਰ ਮੇਰੇ ਕੋ 50,000 ਵੱਧ ਲੈ ਮੈਨੂੰ ਦੇ ਦੇ ਜਾਨਵਰ ਮਤਲਬ ਇਦਾਂ ਦਾ ਸਲੂਕ ਹੋਏਗਾ ਜ਼ਿਆਦਤੀ ਨਹੀਂ ਹੋਏਗੀ ਕਿਉਂ ਜੀ ਇਦਾਂ ਹੀ ਹੈ ਜੀ ਨਹੀਂ ਬਿਲਕੁਲ ਤੇ ਜਾਨਵਰ ਜਿਹੜਾ ਵਾਪਸ ਵੀ ਕਰ ਲਈਦੇ ਆ ਲੈ ਕੇ ਜਾਵੇ ਕੋਈ ਵਾਪਸ ਵੀ ਕਰ ਲਈਏ ਅਸੀਂ 2 ਨੰਬਰ ਕੰਮ ਨਹੀਂ ਕਰੀ 15 ਦਿਨ ਰੱਖ ਕੇ ਵੀ ਵਾਪਸ ਛੱਡਿਆ ਕਦੀ ਨਹੀਂ ਇਹਦਾ ਵਾਪਸ ਵੀ ਕਰਨਾ ਤੇ ਭਾਈ ਘਰ ਜੀ ਅੱਗੇ ਵੀ ਸਾਡੇ ਕੋਈ ਹੁੰਦੇ ਪਹਿਲਾਂ ਮਹੀਨਾ ਰੱਖ ਕੇ ਲੋਕੀ ਕਹਿੰਦੇ ਯਾਰ ਉਹ ਇਦਾਂ ਇਹ ਛੱਡ ਜੋ ਭਾਈ
ਹਾਂ ਸਹੀ ਗੱਲ। ਉਹ ਵੀ ਸੁਣਾ ਦਿਓ ਜਰਾ ਜੀ ਗੱਲ। ਆ ਦੋਸਤੋ ਗੱਲ ਬੜੀ ਮਜ਼ੇਦਾਰ ਸੁਣਨ ਵਾਲੀ ਆ, ਮੈਨੂੰ ਸੁਣਾਈ ਇਹਨਾਂ ਨੇ, ਬੜਾ ਮਨ ਮਜ਼ਾ ਆਇਆ, ਦਿਲ ਖੁਸ਼ ਹੋਇਆ ਵੇਖ ਕੇ। 15-20 ਸਾਲਾਂ ਦੀ ਗੱਲ ਹੈ ਜੀ। ਅੱਛਾ ਜੀ ਸੁਣਾਓ ਸੁਣਾਓ। ਉਹ ਬੱਕਰੀ ਵੇਚੀ 40,000 ਦੀ, ਅੱਛਾ 14,000 ਦੀ ਮੱਝ 20 ਲਈ ਸਾਲ ਤੋਂ ਸੀ। ਉੱਤੇ ਹੋ ਗਏ। ਅੱਛਾ 40,000 ਦੀ ਬੱਕਰੀ ਵੇਚੀ, 14,000 ਦੀ ਮੱਝ ਲਈ। 14,000 ਦੀ ਮੱਝ ਲਈ। ਦੋਸਤੋ ਜਰਾ ਇੱਕ ਗੱਲ ਇੱਥੇ ਸੋਚਣ ਵਾਲੀ ਹੈ, ਜਰਾ ਕੈਲਕੂਲੇਟਰ ਆਪਣੇ ਹੱਥ 'ਚ ਕਰ ਲਵੋ ਕਿ 40,000 ਦੀ ਇਹਨਾਂ ਨੇ ਵੇਚੀ ਬੱਕਰੀ ਤੇ 14,000 ਦੀ ਲਈ ਆ ਮੱਝ। ਯਾਨੀ ਕਿ ਅਗਰ ਆਪਾਂ 14,000 ਦੀਆਂ ਮੱਝਾਂ ਪਾਈਏ ਤੇ 3 ਮੱਝਾਂ ਬਣਦੀਆਂ 42,000 ਰੁਪਏ ਦੀਆਂ। ਇਹਨਾਂ ਨੇ 40 ਦੀ ਬੱਕਰੀ ਵੇਚੀ, ਯਾਨੀ ਕਿ ਉਹਦੇ ਵਿੱਚੋਂ ਇੱਕ ਮੱਝ ਲਈ, ਯਾਨੀ ਕਿ ਉਸ ਬੱਕਰੀ ਦੇ ਪੈਸਿਆਂ ਦੀਆਂ 3 ਮੱਝਾਂ ਬਣਦੀਆਂ। ਤੇ ਹੁਣ ਅੱਜ ਤੁਸੀਂ 3 ਮੱਝਾਂ, ਜੇ ਤੁਸੀਂ 8-8 ਲੱਖ ਦੀ ਵੀ ਗਿਣੋ ਨਾ, 8 ਲੱਖ ਦੀ ਉਹਨਾਂ ਦੀ ਮੱਝ ਹੁੰਦੀ ਜੀ, ਠੀਕ ਹੈ ਨਾ, 8-8 ਲੱਖ ਦੀ ਵੀ ਗਿਣੋ ਤੇ 3 ਮੱਝਾਂ ਦਾ ਕਿੰਨੀ ਬਣ ਗਈ? 24 ਲੱਖ ਰੁਪਈਆ। ਇਹ ਸਮਝ ਲਓ ਅੱਜ ਦੇ ਹਿਸਾਬ ਨਾਲ ਇਹਨਾਂ ਨੇ 24 ਲੱਖ ਦੀ ਵੇਚੀ, ਉਹ ਜਿਹੜੀ 40,000 ਦੀ ਕਹਿਣ ਡਏ। ਅੱਛਾ ਜੀ। ਉਸ ਟਾਈਮ ਦੇ ਲੋਕੀ ਤੋਬਾ ਕਰਦੇ ਜਦੋਂ ਅਸੀਂ ਵੇਚੀ, ਉਹ ਕਹਿੰਦੇ ਵੀ ਇੰਨੇ ਪੈਸੇ। ਹਾਂ ਕਿ ਛਿੱਲ ਦਿੱਤਾ ਬੰਦੇ ਨੂੰ। ਬਾਕੀ ਅਸੀਂ ਘਰੋਂ ਜਦੋਂ ਕਿਸੇ ਨੂੰ ਪੁੱਛੀਦਾ ਸੀ, ਉਹ ਵੀ ਸਾਡੇ ਕੋਲ 30-40 ਮੰਗਣ ਲੱਗ ਪਏ ਸੀ ਹਾਂ ਬੱਕਰੀ ਵੇਚਣੀ। ਉਹ ਕਹਿੰਦੇ 40,000 ਦੀ, 30 ਦੀ। ਹਾਂ ਉਸ ਟਾਈਮ ਫਿਰ ਬਾਅਦ ਚ ਨਾ ਸਾਡੇ ਇਸ ਤਰ੍ਹਾਂ ਪੈਸੇ ਮੰਗਦੇ ਪਿੰਡ ਹਾਂ ਜਿਨ੍ਹਾਂ ਨੂੰ ਪਤਾ ਸੀ। ਪਤਾ ਸੀ ਸਾਰੇ ਬੰਦੇ ਕਹਿਣ ਲੱਗ ਪਏ ਵੀ ਉਹ ਬੱਕਰੀ ਦੇ ਵੀ ਬੱਕਰੀ ਆ, ਪਰ ਬੱਕਰੀਆਂ ਦਾ ਫਰਕ ਹੁੰਦਾ। ਰੱਖਿਆ ਭਾਈ ਸੋਨਾ ਹੀ ਰੱਖਿਆ, ਬਾਅਦ ਮੈਂ ਡੈਡੀ ਦੀ ਰੱਖੀ ਹੁੰਦੀ ਤਾਂ ਕਿਤੇ ਤੁਹਾਨੂੰ ਤਸਵੀਰ ਵਿਖਾ ਰਹੀ ਆ ਵਿੱਚ ਲਾਈਏ ਤਾਂ ਤੁਸੀਂ ਕਹੋਗੇ ਵਾਕਈ ਤਸਵੀਰ ਪਈ ਹੁੰਦੀ। ਅੱਛਾ ਜੀ। ਉਨੀ ਸੋਹਣੀ ਬੱਕਰੀ ਕਿਤੇ ਵੇਖੀ ਨਹੀਂ ਹੋਣੀ ਤੁਸੀਂ। ਕਾਲੀ ਡੱਬੀ ਬੱਕਰੀ ਆ, ਪੂਰੀ ਸੋਹਣੀ ਹੈ। ਬੱਕਰੀਆਂ ਰੱਖੀਆਂ 25 ਕੁ ਸਾਲ ਹੋ ਗਏ। 26 ਸਾਲ ਬੱਚੇ ਨੇ ਇਹ ਸਵਾਲ ਕੀਤਾ ਜੀ ਕਿ ਬੱਕਰੀਆਂ ਕਿੰਨੀ ਦੇਰ ਪੁਰਾਣੀਆਂ ਤੁਸੀਂ ਰੱਖਦੇ ਹੋ, ਕਦੋਂ ਦਾ ਸ਼ੌਕ ਕਰਦੇ ਪਏ ਹੋ? 25 ਸਾਲ ਹੋ ਗਏ। ਇਹ ਮੇਰਾ ਕੈਮਰਾਮੈਨ ਆ ਅਬਦੁੱਲਾ, ਉਹਨੇ ਸਵਾਲ ਕੀਤਾ। ਮੈਂ ਕਿਹਾ ਸ਼ਾਇਦ ਮਾਈਕ 'ਚ ਆਵਾਜ਼ ਨਾ ਆਈ ਹੋਵੇ ਤੇ ਮੈਂ ਤਾਂ ਕਲੀਅਰ ਕੀਤੀ। ਤੇ 25 ਸਾਲ ਦੱਸਦੇ ਪਏ, ਕਹਿੰਦੇ 25 ਸਾਲ ਸਾਨੂੰ ਹੋ ਗਏ ਕੰਮ ਕਰਦਿਆਂ ਨੂੰ। ਬੜਾ ਅਰਸਾ ਵਾ ਮਾਸ਼ਾਅੱਲਾ 25 ਸਾਲ। ਅਸਲ ਭਾਈ ਗੁਲਾਮ ਮਹੀਉਦੀਨ ਪਤਾ ਕੀ ਗੱਲ ਆ, ਉਹ 25 ਸਾਲ ਹੋਣ ਤੇ ਭਾਵੇਂ 25 ਮਹੀਨੇ ਹੋਣ ਤੇ ਭਾਵੇਂ 25 ਦਿਨ ਹੋਣ, ਜਿਹੜੀ ਅਸਲ ਗੱਲ ਆ ਨਾ, ਸ਼ੌਕ ਦਾ ਮੁੱਢ ਜਿਹੜਾ ਵਾ ਉੱਥੋਂ ਪਤਾ ਲੱਗ ਜਾਂਦਾ ਬੰਦੇ ਦਾ, ਯਾਰ ਸ਼ੌਕ ਹੈ ਕਿ। ਮੈਂ ਤੁਹਾਡੇ ਸਾਰੇ ਜਾਨਵਰ ਮਾਸ਼ਾਅੱਲਾ ਦਿਖਾਏ ਆ, ਦੇਖੋ ਮੇਰੇ ਕੈਮਰੇ ਦੀ ਨਜ਼ਰ ਹੁਣ ਵੀ ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ ਜਾਨਵਰ। ਸਾਡਾ ਜਾਨਵਰ ਵੇਖ ਕੇ ਦਿਲ ਖੁਸ਼ ਹੋਇਆ ਵਾ ਕਿ ਯਾਰ ਵਾਕਈ ਕੋਈ ਜਾਨਵਰ ਤੁਸੀਂ ਰੱਖੇ ਆ। ਤੇ ਫਿਰ 25 ਸਾਲ ਦਾ ਇੱਕ ਅਰਸਾ ਹੁੰਦਾ ਮਾਸ਼ਾਅੱਲਾ, ਬੜਾ ਅਰਸਾ ਤੇ ਬੜਾ ਤਜਰਬਾ ਬੰਦੇ ਦਾ ਹੋ ਜਾਂਦਾ ਵਾ। ਦੋਸਤੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਬੜੀ ਪਸੰਦ ਆਈ ਹੋਏਗੀ। ਅਗਰ ਤੁਹਾਨੂੰ ਸਾਡਾ ਕੰਮ ਚੰਗਾ ਲੱਗਦਾ ਵਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਕਮੈਂਟਾਂ 'ਚ ਮੁਹੱਬਤਾਂ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ। ਤੇ ਅਗਰ ਤੁਹਾਨੂੰ ਕੋਈ ਨਾ ਕੋਈ ਜਾਨਵਰ ਚਾਹੀਦਾ ਹੋਵੇ, ਇਹਨਾਂ ਦਾ ਨੰਬਰ ਆਪਾਂ ਇੱਕ ਵਾਰੀ ਫੇਰ ਸ਼ੇਅਰ ਕਰ ਦਿੰਨੇ ਆ। ਕੋਈ ਵੀ ਜਾਨਵਰ ਜਿਹੜਾ ਵੀ ਬੰਦਾ ਦੋਸਤ ਖਰੀਦਣਾ ਚਾਹਵੇ, ਇਹ ਵੈਸੇ ਇਹਨਾਂ ਦਾ ਇਹ ਰੂਟੀਨ ਕੰਮ ਨਹੀਂ ਹੈਗਾ, ਲੇਕਿਨ ਇਹ ਇਦਾਂ ਦੇ ਬੰਦੇ ਆ, ਕਹਿੰਦੇ ਕੋਈ ਆ ਕੇ ਮੰਗ ਲਵੇ ਜਾਨਵਰ, ਅਸੀਂ ਨਾ ਨਹੀਂ ਕਰੀਦੀ। ਨੰਬਰ ਦੇਣ ਦਾ ਮਕਸਦ ਹੈ, ਬੜੇ ਸ਼ੌਕੀਨ ਬੰਦੇ ਹੁੰਦੇ ਆ ਕਿ ਯਾਰ ਕਹਿੰਦੇ ਚੱਲ ਯਾਰ ਸਾਨੂੰ ਜਾਨਵਰ ਚੰਗਾ ਲੱਗਾ ਤੇ ਅਸੀਂ ਇਹਨਾਂ ਕੋਲੋਂ ਲੈ ਲਈਏ। ਆਪਣਾ ਨੰਬਰ ਭਾਈ ਗੁਲਾਮ ਮਹੀਉਦੀਨ ਦੱਸਿਓ ਜ਼ਰਾ ਦੁਬਾਰਾ ਫੇਰ। 0370 0370 64 34 114 64 34 114। ਤੇ ਇਹਦੇ ਤੇ WhatsApp ਵੀ ਹੈਗਾ ਵਾ ਕਿ ਨਹੀਂ? ਨਹੀਂ ਇੱਥੇ ਨਹੀਂ ਆ WhatsApp ਉਹ ਜਿਹੜਾ ਬੇਟੇ ਨੇ ਨੰਬਰ ਦਿੱਤਾ ਉੱਥੇ ਹਾਂਜੀ, ਹੈਗਾ। ਉੱਥੇ। ਦੋਸਤੋ ਅੱਗੇ ਇਹਨਾਂ ਦੇ ਬੇਟੇ ਦਾ ਨੰਬਰ ਆਪਾਂ ਸ਼ੇਅਰ ਕੀਤਾ ਵੀਡੀਓ ਦੇ ਵਿੱਚ, ਉਹਦੇ ਤੇ WhatsApp ਵੀ ਹੈਗਾ ਵਾ। ਤੇ ਕੋਈ ਜਾਨਵਰ ਦੀ ਅਗਰ ਵੀਡੀਓ ਮੰਗੇ ਤੇ ਉਹ ਭੇਜ ਦੋਗੇ ਨਾ ਉਹਦੇ ਤੇ ਉਹਨੂੰ? ਹਾਂਜੀ ਠੀਕ ਹੋ ਗਿਆ। ਜਾਨਵਰ ਦੀ ਵੀਡੀਓ ਵੀ ਦੋਸਤੋ ਦਿਲ ਨਹੀਂ ਤੋੜੀਦਾ ਕਿਸੇ ਦਾ। ਠੀਕ ਹੋ ਗਿਆ। ਠੀਕ ਹੈ ਜਿਹੜੀ ਵੀ ਆਜ ਤੱਕ ਰੱਖਿਆ ਜੀ ਸਾਨੂੰ ਆ ਪਸੰਦ ਆ, ਨਹੀਂ ਜੀ ਅਸੀਂ ਵੇਚਣਾ ਨਹੀਂ। ਠੀਕ ਹੋ ਗਿਆ। ਠੀਕ ਹੋ ਗਿਆ। ਹੋਰ ਦੇ ਦਿੰਦਾ। ਠੀਕ ਹੈ, ਬਿਲਕੁਲ ਸਹੀ ਗੱਲ। ਅੱਲਾ ਦਿੰਦਾ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ। ਦੋਸਤੋ ਬੱਚੇ ਦੇ ਬੱਕਰੀਆਂ ਜਿਹੜੀਆਂ ਵੱਡੀਆਂ ਸੀ ਨਾ, ਜੀ ਜੀ ਜੀ। ਉਹ ਵੇਚ ਦਿੱਤੀਆਂ ਵਿੱਚੋਂ। ਅੱਛਾ ਸਾਡੇ ਕੋਲ ਬੱਕਰੀਆਂ ਬਹੁਤ ਵੱਡੀਆਂ ਵੱਡੀਆਂ ਸੀ। ਅੱਛਾ ਅੱਛਾ 15-20 ਬੱਕਰੀਆਂ ਵਿੱਚੋਂ ਵੇਚਤੀਆਂ। ਇਹ ਤਾਂ ਹੁਣ ਮਾਸ਼ਾਅੱਲਾ। ਆ ਦੁੱਜਣਾ ਤੇ ਜਣਾ ਪੱਠਾ ਹੀ ਆ ਸਾਰੀਆਂ। ਹਾਂ ਸਹੀ ਸਹੀ ਸਾਰਾ ਕੋਈ ਬਿਲਕੁਲ ਸਹੀ। ਨਹੀਂ ਜਾਨਵਰ ਸਾਰੇ ਤੁਹਾਡਾ ਲਵਾ ਮੈਂ ਵੇਖ ਕੇ ਹਟਿਆ ਵਾਂ। ਉਹ ਜਿਹੜੀ ਸਭ ਤੋਂ ਪਹਿਲੇ ਆਪਾਂ ਜਾਨਵਰ ਦਿਖਾਇਆ ਨਾ, ਸਭ ਤੋਂ ਪਹਿਲੇ ਉਹ ਇੱਕ ਜਾਨਵਰ ਥੋੜਾ ਜਿਹਾ ਉਮਰ 'ਚ ਸੀਗਾ, ਬਾਕੀ ਉਹਦੇ ਕੱਦ ਕਾਠ ਉਹਦਾ ਵੀ ਕਿਆ ਬਾਤ ਆ, ਕਮਾਲ। ਉਹ ਬੱਕਰੀ ਨੂੰ ਲਿੱਸੀ ਆ, ਆੜੀ ਬੱਕਰੀ ਅੱਛਾ ਲਿੱਸੀ ਆ, ਉਮਰ 'ਚ ਨਹੀਂ ਹੈਗੀ ਏਡੀ ਉਹ। ਦੀਆਂ ਬੱਕਰੀਆਂ ਗਰਮੀ 'ਚ ਘਰਕਦੀਆਂ ਨਾ ਫਿਰ। ਅੱਛਾ ਅੱਛਾ ਅੱਛਾ। ਆ ਬੱਕਰੀ ਸੀ ਦੋਸਤੋ, ਅੱਜ ਇਹਦੀ ਮੈਂ ਗੱਲ ਦੱਸਦਾ ਹਟਿਆ ਨਾ, ਦੇਖੋ। ਹਾਂ ਆ ਬੱਕਰੀ ਆ, ਦਿਖਾਈ ਯਾਰ ਫੜ ਕੇ ਲਿਆਈ ਜਰਾ। ਇਹ ਤੁਹਾਨੂੰ ਫੇਰ ਇੱਕ ਦਫਾ ਦਿਖਾਉਂਦੇ ਆ। ਤੀਸਰੇ ਸੂਏ ਅੱਛਾ ਤੀਸਰੇ ਸੂਏ ਆ। ਤੀਸਰੇ। ਅੱਛਾ 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 ਅੱਛਾ। ਵੈਸੇ ਜਰਾ ਥੋੜੀ ਜੀ ਨਾ ਸਿਹਤ ਵੱਲੋਂ ਥੋੜੀ ਜੀ ਮਾੜੀ। ਥੋੜੀ ਚੜ ਕੇ ਨਾਲੇ ਹਾਂ ਚੜ ਕੇ ਲੱਗੀ ਆ, ਬਿਲਕੁਲ ਠੀਕ ਹੋ ਗਿਆ। ਦੋਸਤੋ ਆ ਦੇਖੋ, ਇਹ ਦੇਖਣ ਵਾਸਤੇ ਨਾ, ਦੇਖਣ ਨੂੰ ਆ ਦੇਖੋ ਤੁਹਾਨੂੰ ਹੱਡੀਆਂ ਦਾ ਪਿੰਜਰ ਨਜ਼ਰ ਆ ਰਿਹਾ ਵਾ, ਲੇਕਿਨ ਜੋ ਚੀਜ਼ ਹੈਗੀ ਹੈ ਨਾ, ਸ਼ਾਇਦ ਹੁਣ ਕੈਮਰੇ 'ਚ ਤੁਹਾਨੂੰ ਪਤਾ ਨਹੀਂ ਕਿੱਦਾਂ ਦੀ ਲੱਗਦੀ ਪਈ ਕਿੱਦਾਂ ਦੀ ਨਹੀਂ। ਇੱਥੇ ਜੋ ਚੀਜ਼ ਮੈਨੂੰ ਨਜ਼ਰ ਆ ਰਹੀ ਹੈ ਨਾ, ਇਹ ਜਿਹੜਾ ਵੀ ਦੋਸਤ ਹੈ ਬੱਕਰੀ ਅਗਰ ਕਿਸੇ ਕੋ ਹੋਵੇ ਤੇ ਇਹਨੂੰ ਚੰਗੇ ਕਿਸੇ ਬਰੀਡਰ ਕੋ ਕ੍ਰਾਸ ਕਰਾਇਆ ਹੋਵੇ ਤੇ ਮੈਂ ਕਹਾਂ ਬੱਬਰ ਸ਼ੇਰ ਬੱਕਰੇ ਬੱਚਾ ਚੰਗਾ ਜੰਮੂਗੀ ਇਦਾਂ ਹੀ ਹੈ ਨਾ ਇਨਸ਼ਾਅੱਲਾ। ਹਾਂ ਠੀਕ ਹੋ ਗਿਆ। ਦੋਸਤੋ ਅਸੀਂ ਨਾ ਇਨਸ਼ਾਅੱਲਾ ਆ ਦੇਖੋ ਆ ਬਰੀਡਰ ਜਿਹੜਾ ਤੁਹਾਨੂੰ ਅੱਗੇ ਦਿਖਾਇਆ ਸੀਗਾ ਅਸੀਂ। ਹੋਰ ਵੀ ਕੋਈ ਜਾਨਵਰ ਹੈ ਜਿਹੜੇ ਦਿਖਾਣ ਵਾਲੇ? ਦੋਸਤੋ ਕੋਈ ਹੋਰ ਵੀ ਜਾਨਵਰ ਹੈਗਾ ਵਾ, ਭਾਈਜਾਨ ਕਹਿ ਰਹੇ ਤੁਹਾਨੂੰ ਉਹ ਵੀ ਦਿਖਾਉਂਦੇ ਆ।
ਇਹਦੀ ਪੱਠ ਪਹਿਲਾਂ ਨਹੀਂ ਸੀ ਹਾਂ ਭੈਣਾਂ ਹੀ ਆ ਸਾਰੀਆਂ 8-10 ਭੱਟਾਂ ਹਾਂ ਭੈਣਾਂ ਹੀ ਯਾਰ ਦਾ ਇਹ ਪਹਿਲਾਂ ਨਹੀਂ ਸੀ ਇਹ ਪੱਠ ਅੱਛਾ ਇਹ ਪਹਿਲਾਂ ਸੂਈ ਹੋਈ ਆ ਠੀਕ ਹੋ ਗਿਆ ਇਹਦੇ ਮਗਰ ਹੈਗਾ ਕੁਛ ਲਾਰੂ ਕਿ ਨਹੀਂ ਬੱਚਾ ਇਹਦਾ ਇਹਦੀ ਛੇਲੀ ਆ ਕਿਤੇ ਛੇਲਾ ਮਰ ਗਿਆ ਛੇਲੀ ਦਾ ਵੇਖੀ ਛੇਲੀ ਹੈਗੀ ਆ ਛੇਲੀ ਪੁੱਤ ਫੜ ਕੇ ਲਿਆ ਕਿਹੜੀ ਇਹਦੀ ਛੇਲੀ 6-7 ਉਹ ਵੀ 6-7 ਮਹੀਨਿਆਂ ਦੀ ਲੈ ਲਈ ਆ ਉਹ ਵੀ ਏਡੇ ਏਡੇ ਖਾਣ ਕਰੀ ਫਿਰ ਕੜਾ ਆ ਖੋਲਿਓ ਤੇ ਇਹਦਾ ਝੋਲਾ ਖੋਲਿਓ ਲੱਗਣ ਤੋਂ ਬਗੈਰ ਹੀ ਦੁੱਧ ਦੇਈ ਜਾਂਦੀ ਆ ਅੱਛਾ ਆਨਸਰ ਹੀ ਦੇਈ ਜਾਂਦੀ ਕੀ ਬਾਤ ਹੈ ਮੇਰੀ ਜਿਹੜੀ ਘਰ ਡੱਬੀ ਕਿਆ? ਕਿੱਦਾਂ ਦਿੰਦੀ ਪਹਿਲਾਂ ਨਹੀਂ ਪਾਠਾ ਜਿਉਂ ਪਲੂਣਾ ਪੱਠਾ ਵਾ ਇਹ ਹਾਂ ਸਹੀ ਹੈ ਪਹਿਲਣ ਪਾਠਾ ਜੀ 200 ਵੇਖ ਲਓ ਹੈ ਇਹ 8-10 ਭੈਣਾਂ ਹਾਂ ਵਾ ਹਾਂ ਆ ਜਿਹੜੀਆਂ ਹੰਸਰਾਂ ਪੱਠਾ ਨਹੀਂ ਸਾਰੀਆਂ ਅੱਛਾ ਜਿਹੜਾ ਇਹ ਲੱਗ ਗਈ ਉਦੋਂ ਪੱਠ ਛੋਟੀ ਇਹ ਇਹ ਜਿਹੜਾ ਮਾਲ ਆਪਾਂ ਵਿਖਾਇਆ ਵਾ ਇਹ ਹੈ ਕਿਹੜੀ ਨਸਲ ਆ ਭਾਈ ਆਪਣੇ ਕੋਲ ਸਾਰੀ ਬੁਨਿਆਦੀ ਤੌਰ ਤੇ ਇਸ ਨਸਲ ਨੂੰ ਆਪਾਂ ਰਲੀਆਂ ਮਿਲੀਆਂ ਹੀ ਆ ਨਹੀਂ ਫੇਰ ਵੀ ਆਪਾਂ ਬਹੁਤਾ ਮਾਲ ਇਹ ਅੰਬਰਸਰੀ ਆ ਕੋਈ ਵਿੱਚੋਂ ਆਏ ਮੈਂ ਉਹੀ ਕਹਿ ਰਿਹਾ ਆ ਮੈਨੂੰ ਅੰਮ੍ਰਿਤਸਰੀ ਲੱਗਦੀ ਪਈ ਹੈ ਅੰਬਰਸਰੀ ਇਹ ਅੰਬਰਸਰੀ ਆ ਬੀਜਣਾ ਜੋ ਪਾਠਾ ਜਿਹੜੀ ਹਾਂ ਅੱਛਾ ਆ ਇਹਦੀ ਧੀ ਆ ਇਹਦੀ ਧੀ ਹੈ ਜੀ ਓ ਹੋ ਕੀ ਬਾਤ ਆ ਫੜੀ ਯਾਰ ਇਹਨੂੰ ਵਾਕਈ ਯਾਰ ਇਹ ਮੈਂ ਅੱਗੇ ਇਹਦਾ ਤੁਹਾਨੂੰ ਪੁੱਛਣ ਵੀ ਲੱਗਾ ਸੀ ਮੈਂ ਸਮਝਿਆ ਇਹ ਉਹ ਕੰਜ ਵਾ ਇਹ ਥਣਾ ਤੋਂ ਨਾ ਮੈਨੂੰ ਇਦਾਂ ਮੈਂ ਸਮਝਿਆ ਕੰਜਲ ਹਾਂ ਚਾਂਗਾ ਛਾਂਗਾ ਇਹ ਬਿਲਕੁਲ ਠੀਕ ਆ ਕੰਜ ਨਹੀਂ ਗਈ ਇਹ ਹਾਂ 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 ਸਹੀ ਸਹੀ ਥੋੜਾ ਚਿਰ ਦੀ ਪੱਠ ਦੋਸਤੋ ਆਹ ਦੇਖੋ ਤੁਸੀਂ ਹੱਥ ਨਹੀਂ ਆ ਰਹੀ ਵੈਸੇ ਤੁਸੀਂ ਚੈੱਕ ਕਰ ਲਵੋ ਇਹਦੇ ਥਣ ਚੈੱਕ ਕਰੋ ਕਹਿੰਦੇ ਇਹ ਹਲੇ ਨਾ ਔਂਸਰ ਪੱਠ ਆ ਤੇ ਦੁੱਧ ਵੀ ਦਿੰਦੀ ਪਈ ਆ ਦੁੱਧ ਦੇ ਜਾਂਦੀ ਕੀ ਬਾਤ ਆ ਯਾਰ ਅੱਲਾਹ ਤਾਲਾ ਦਾ ਨਜ਼ਾਰਾ ਥੋੜੀ ਦੀ ਆ ਨਾਲੇ ਇਹ ਅੱਛਾ ਭਾਈ ਇੱਕ ਗੱਲ ਦੱਸੋ ਜਿਹੜਾ ਇਦਾਂ ਦਾ ਜਾਨਵਰ ਦੁੱਧ ਦਿੰਦਾ ਵਾ ਇਹ ਖਾਣ ਪੀਣ ਦੇ ਕਾਬਿਲ ਹੁੰਦਾ ਵਾ ਪੀ ਸਕਦਾ ਦੁੱਧ ਹਾਂ। ਇਹ ਮਕਰੂ ਹੁੰਦਾ ਮਕਰੂ ਹੁੰਦਾ ਵਾ ਬਿਲਕੁਲ ਹਾਂ ਹਲਾਲ ਚੀਜ਼ ਹੈ ਆਰਾਮ ਤਾਂ ਨਹੀਂ ਹੋ ਸਕਦਾ ਬਾਕੀ ਬਿਲਕੁਲ, ਮਕਰੂ ਹੋ ਜਾਂਦਾ ਬਿਲਕੁਲ ਸਹੀ ਗੱਲ ਮਕਰੂ ਹੁੰਦਾ। ਦੋਸਤੋ ਤੁਹਾਨੂੰ ਮੈਨੂੰ ਯਾਦ ਆ ਗਿਆ ਢੀਂਜਣ ਦਾ ਵਾਦਾ ਕਿਤੇ ਤੁਹਾਨੂੰ ਮੈਂ ਢੀਂਜਣ ਦਿਖਾਉਣ ਲੱਗਾ ਵਾਂ ਆ ਢੀਂਜਣ ਵੇਖਿਆ ਜੇ ਜ਼ਰਾ ਮਾਸ਼ਾਅੱਲਾ ਇਹਨਾਂ ਦੀ ਆਪਣੀ ਪੈਲੀ ਆ ਉਹ ਸਾਹਮਣੇ ਵੀ ਦਿਖਾਇਆ ਉਹ ਵੀ ਦਿਖਾ ਦਿੰਨੇ ਉਹ ਵੀ ਦਿਖਾ ਦਿੰਨੇ ਉਹ ਦਿਖਾਤਾ ਬਲਕਿ ਅੱਗੇ ਆ ਦੋਸਤੋ ਢੀਂਜਣ ਚੈੱਕ ਕਰੋ ਇਹ ਆ ਇਹਦਾ ਕੱਦ ਵੇਖੋ ਮਾਸ਼ਾਅੱਲਾ ਦੋ ਬੰਦਿਆਂ ਜਿੰਨਾ ਇਹਦਾ ਕੱਦ ਵਾ ਢੀਂਜਣ ਦਾ ਇਹ ਖੜਾ ਕਰੀ ਟੰਡਾ ਹੈ ਤਾਂ ਪੂਰਾ ਆ ਪੂਲਾ ਹੀ ਖੜਾ ਕਰ ਦੇ ਤਾਂ ਨੂੰ ਸਾਰਾ ਇਹ ਆ ਦੇਖੋ ਜੀ ਮਾਸ਼ਾਅੱਲਾ 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 ਇਹ ਆ ਦੇਖੋ ਜੀ ਇਹ ਢੀਂਜਣ ਦਾ ਕੱਦ ਥੋੜਾ ਸਾਈਡ ਤੇ ਕਰ ਦੇਣਾ ਇੱਧਰ ਕਰ ਠੀਕ ਹੈ ਆਗੇ ਆ ਗਿਆ ਪੂਰਾ ਲਓ ਜੀ ਦੋਸਤੋ ਆ ਢੀਂਜਣ ਦਾ ਕੱਦ ਤੁਸੀਂ ਦੇਖੋ ਮਾਸ਼ਾਅੱਲਾ ਕਿੱਡਾ ਕੱਦ ਕਾਠ ਆ ਇਹਨਾਂ ਕੋ ਸਾਰਾ ਅੱਗੇ ਦੁਬਾਰਾ ਤੁਹਾਨੂੰ ਦਿਖਾਉਂਦਾ ਮੇਰਾ ਕੈਮਰਾਮੈਨ ਇਹ ਆ ਚੈੱਕ ਕਰੋ ਇਹ ਜ਼ੂਮ ਕਰ ਦੇ ਰੱਖ ਉਹ ਸਾਰਾ ਅੱਗੇ ਢੀਂਜਣ ਲਗਾ ਇਹਨਾਂ ਦੀ ਆਪਣੀ ਪੈਲੀ ਆ ਮਾਸ਼ਾਅੱਲਾ ਇਹਨਾਂ ਦੇ 15-16 ਕਿੱਲੇ ਆਪਣੇ ਆ 15-16 ਹੀ ਇਹਨਾਂ ਨੇ ਠੇਕੇ ਠੁਕੇ ਤੇ ਵੀ ਲਏ ਹੋਏ ਆ ਤੇ ਮਾਸ਼ਾਅੱਲਾ ਦੇਖੋ ਇਹਨਾਂ ਦਾ ਮਾਹੌਲ ਅੱਛਾ ਵਾ ਤੇ ਦਿਖਾਤਾ ਦੋਸਤੋ ਸਾਨੂੰ ਉਮੀਦ ਆ ਕਿ ਤੁਹਾਨੂੰ ਸਾਡੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਸਾਡੀ ਵੀਡੀਓ ਅਗਰ ਚੰਗੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਕਮੈਂਟਾਂ 'ਚ ਆਪਣੀ ਮੁਹੱਬਤਾਂ ਦਾ ਇਜ਼ਹਾਰ ਕਰਿਆ ਕਰੋ ਤੇ ਇਹ ਵੀ ਦੱਸਿਆ ਕਰੋ ਕਿ ਤੁਸੀਂ ਕੀ ਚੀਜ਼ ਵੇਖਣੀ ਚਾਹੁੰਦੇ ਹੋ ਕੀ ਚੀਜ਼ ਤੁਹਾਨੂੰ ਪਸੰਦ ਆ ਅਸੀਂ ਤੁਹਾਡੀ ਮਰਜ਼ੀ ਦੇ ਮੁਤਾਬਕ ਵੀਡੀਓ ਵੀ ਪਾਇਆ ਕਰਾਂਗੇ ਇਨਸ਼ਾਅੱਲਾ ਤਾਲਾ ਇਹ ਅਬਦੁੱਲਾ ਜਰਾ ਖਜੂਰਾਂ ਦਾ ਦਿਖਾਈ ਜਰਾ ਡੋਕੇ ਲੱਗੇ ਉੱਤੇ ਦਿਖਾਈ ਜਰਾ ਕਲੋਜ਼ ਕਰਕੇ ਇਹ ਦੋਸਤੋ ਇੱਥੇ ਪਿੰਡ ਦੇ ਵਿੱਚ ਡੋਕੇ ਲੱਗੇ ਨੇ ਤੇ ਮੈਂ ਕਿਹਾ ਚਲੋ ਤੁਹਾਨੂੰ ਉੱਤੇ ਵੀ ਕੈਮਰਾ ਮਾਰ ਕੇ ਦਿਖਾ ਦਈਏ ਠੀਕ ਆ ਓਕੇ ਅਬਦੁੱਲਾ ਬੰਦ ਕਰ ਦੇ